ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 24 ਨਵੰਬਰ 2023, 9 ਮੱਘਰ ਨਾਨਕ ਸ਼ਾਹੀ ਸੰਮਤ 555। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲੈ ਕੇ ਹੁਣ ਤੱਕ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਪਰਮਜੀਤ ਕੌਰ ਅੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ ਅਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਰੁਖ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਮੀਟਿੰਗ ਹੋ ਗਈ ਹੈ ਮੁੱਖ ਮੰਤਰੀ ਦੇ ਨਾਲ ਕਿਸਾਨ ਜਥੇਬੰਦੀਆਂ ਦੀ, ਸਹਿਮਤੀ ਬਣ ਗਈ ਹੈ ਜੀ। ਜੀ ਬਿਲਕੁਲ ਪ੍ਰਵੀਨ ਜੀ, ਸਹਿਮਤੀ ਬਣਦੀ ਹੈ ਤੇ ਚਲੋ ਚੰਗੀ ਗੱਲ ਆ ਜੀ। ਦੇਖੋ, ਇਹ ਓਵਰਆਲ ਜੇ ਆਪਾਂ ਦੇਖੀਏ ਨਾ, ਆਪਣੇ ਪੰਜਾਬ ਦੇ ਹਿੱਤਕਾਰੀ ਨਹੀਂ ਹੈਗੀਆਂ ਚੀਜ਼ਾਂ, ਚਾਹੇ ਉਹ ਵਾਇਲੈਂਸ ਆ, ਚਾਹੇ ਬਹੁਤ ਜ਼ਿਆਦਾ ਥਾਵਾਂ ਤੇ ਧਰਨੇ ਮੁਜ਼ਾਹਰੇ ਹੋਣ ਲੱਗ ਜਾਣ। ਬੇਸ਼ੱਕ ਆਪਾਂ ਜਥੇਬੰਦਕ ਤੌਰ ਤੇ ਮੰਨਦੇ ਕਿ ਯਾਰ ਸਾਡਾ ਚਲੋ ਪ੍ਰੈਸ਼ਰ ਗਰੁੱਪ ਆ, ਸਾਡੀ ਇੱਕ ਮਿਸਾਲ ਹੈ ਏਕਤਾ ਦੀ, ਕਿਸਾਨੀ ਦੀ, ਪੂਰੀ ਦੁਨੀਆ 'ਚ ਹੀ ਆ ਹੁਣ ਤਾਂ। ਬਟ ਓਵਰਆਲ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਵੇਖੀਏ ਨਾ, ਤਾਂ ਨੁਕਸਾਨ ਕਿਹਦਾ? ਨੁਕਸਾਨ ਵੀ ਤੇ ਆਪਣਾ ਹੀ ਹੈ ਨਾ। ਕੋਈ ਵੀ ਵੱਡਾ ਇਨਵੈਸਟਰ ਆ ਕੇ ਪਹਿਲਾਂ ਇਹੀ ਚੀਜ਼ਾਂ ਦੇਖਦਾ ਹੈ, ਲੈਂਡ ਕਿਹੋ ਜਿਹੀ ਆ, ਲੇਬਰ ਇੱਥੇ ਕਿਹੋ ਜਿਹੀ ਆ, ਮਾਹੌਲ ਕਿਹੋ ਜਿਹਾ, ਲਾਅ ਐਂਡ ਆਰਡਰ ਕਿਹੋ ਜਿਹਾ। ਇਹ ਚੀਜ਼ਾਂ ਹੌਲੀ ਹੌਲੀ ਸੌਟ ਹੋ ਜਾਣ ਤੇ ਬਿਹਤਰ ਆ। ਤਾਂ ਖੈਰ ਅੱਜ ਮੁੱਖ ਮੰਤਰੀ ਨੇ ਅਚਾਨਕ ਚਿੱਠੀ ਘਲਾਈ, ਇਹ ਜਿਹੜੇ ਗੰਨਾ ਉਤਪਾਦਕ ਕਿਸਾਨ ਆ, ਚਿੱਠੀ ਘਲਾਈ ਤੇ ਉਹਨਾਂ ਨੇ ਨਾਲ ਦੀ ਨਾਲ ਰੇਲਵੇ ਟਰੈਕ ਛੱਡ ਦਿੱਤਾ। ਦੇਖੋ, ਕਿਸਾਨ ਜਥੇਬੰਦੀਆਂ ਦੇ ਆਗੂ ਇਸ ਗੱਲੋਂ ਸਿਆਣੇ ਹੁੰਦੇ ਆ, ਜਿਵੇਂ ਕੋਈ ਅਫੀਸ਼ੀਅਲੀ ਸੱਦਾ ਆ ਜਾਂਦਾ, ਵਰਬਲੀ ਉਹ ਤੁਹਾਨੂੰ ਪਤਾ ਯਕੀਨ ਨਹੀਂ ਕਰਦੇ। ਅੱਛਾ, ਜਿਵੇਂ ਕੋਈ ਲਿਖਤੀ ਆ ਗਿਆ, ਉਹਨਾਂ ਨੇ ਕਿਹਾ ਕਿ ਚਲੋ ਜੀ ਰੇਲਵੇ ਟਰੈਕ ਅਸੀਂ ਛੱਡ ਦਿੱਤਾ ਹੈ, ਕਿਉਂਕਿ ਰੇਲਵੇ ਯਾਤਰੀ ਜ਼ਿਆਦਾ ਖੱਜਲ ਹੋ ਰਹੇ ਸੀ। ਸੜਕੀ ਮਾਰਗ ਤੇ ਤੁਹਾਨੂੰ ਪਤਾ ਨਾ, ਚਲੋ ਕੋਈ 10 ਕਿਲੋਮੀਟਰ, ਕੋਈ ਘੰਟਾ ਡੇਢ ਘੰਟੇ ਦੀ ਖੱਜਲ ਖੁਆਰੀ ਤੋਂ ਬਾਅਦ ਦੂਜੇ ਪਾਸੇ ਦੀ ਨਿਕਲ ਜਾਂਦਾ। ਪਰ ਰੇਲ ਹੁਣ ਖੜੇ ਪੈਰ ਕਿੱਧਰ ਦੀ ਜਾਏਗੀ? ਜਿਹੜਾ ਇੱਕ ਟਰੈਕ, ਉਹਦਾ ਬਦਲਵਾ ਟਰੈਕ ਕਿੱਥੇ ਬਣਾਵੋਗੇ ਤੁਸੀਂ? ਤਾਂ ਕਹਿਣ ਦਾ ਭਾਵ ਇਹ ਹੈ ਕਿ ਕੁਛ ਰੇਲਾਂ ਬੇਸ਼ੱਕ ਉਹ ਡਾਈਵਰਟ ਕਰ ਦਿੰਦੇ ਨੇ ਇੱਧਰ ਉੱਧਰ, ਪਰ ਬਹੁਤ ਔਖਾ ਹੋ ਜਾਂਦਾ ਹੈ। ਹੁਣ ਜਦੋਂ ਇਹਨਾਂ ਨੂੰ ਸੱਦਾ ਮਿਲ ਗਿਆ, ਫਿਰ ਯਕਦਮ ਕਿਹਾ ਕਿ ਆਓ ਭਾਈ ਮੀਟਿੰਗ ਕਰੀਏ। ਫਿਰ ਮੀਟਿੰਗ ਹੋਈ ਤੇ ਅੱਜ ਖੁਦ ਮੈਨੂੰ ਚੰਗਾ ਵੀ ਲੱਗਿਆ, ਖੁਦ ਮੁੱਖ ਮੰਤਰੀ ਬਾਹਰ ਆਏ, ਉਹਨਾਂ ਨੇ ਮੀਡੀਆ ਦੇ ਮੁਖਾਤਬ ਹੋ ਕੇ ਐਲਾਨ ਕੀਤਾ। ਕਿਸਾਨ ਆਗੂ ਨਹੀਂ ਆਏ ਪਹਿਲਾਂ ਜੀ, ਤੇ ਨਾਲ ਉਹਨਾਂ ਨੇ ਪੱਤਰਕਾਰਾਂ ਦਾ ਕੁਝ ਸਵਾਲਾਂ ਦਾ ਜਵਾਬ ਵੀ ਦਿੱਤਾ ਕਿ ਨਹੀਂ ਬਾਈ, ਮੈਂ ਧਰਨੇ ਦੇ ਖਿਲਾਫ ਨਹੀਂ ਹੈਗਾ, ਬਸ ਮੈਂ ਤੇ ਇਹ ਗੱਲ ਕਹਿਣਾ ਆ ਕਿ ਧਰਨਾ ਮੁਜ਼ਾਹਰਾ ਜਿਹੜਾ ਹੈ ਨਾ, ਉਹਦਾ ਕੋਈ ਰੰਗ ਢੰਗ ਹੋਣਾ ਚਾਹੀਦਾ। ਦੁਰਸਤ ਗੱਲ ਹੈ, ਪਰ ਤੁਸੀਂ ਤੇ ਆਂਦੇ ਸੋ ਕਿ ਧਰਨਾ ਲੱਗੇਗਾ ਹੀ ਨਹੀਂ ਸਾਡੇ ਰਾਜ ਦੇ ਵਿੱਚ। ਹੁਣ ਵੱਡੀ ਗੱਲ ਇਹ ਹੋਈ ਆ, ਇਹਨਾਂ ਨੇ ਕਿਹਾ ਕਿ ਭਾਈ ਅਸੀਂ ਕਿਸਾਨਾਂ ਨੂੰ ਖੁਸ਼ ਕਰ ਦਿਆਂਗੇ, ਸਾਡੀ ਸਹਿਮਤੀ ਬਣੀ ਆ। ਹਾਲਾਂਕਿ ਇੱਕ ਸਸਪੈਂਸ ਇਹਨਾਂ ਨੇ ਰੱਖ ਲਿਆ, ਕਹਿੰਦੇ ਜੀ ਆਉਣ ਵਾਲੇ ਦਿਨਾਂ 'ਚ ਐਲਾਨ ਹੋ ਜਾਏਗਾ। ਐਲਾਨ ਤੋਂ ਭਾਵ ਇਹ ਆ ਕਿ ਪੂਰੇ ਇੰਡੀਆ 'ਚ ਉਹ ਕਹਿੰਦੇ ਜੀ ਗੰਨੇ ਦਾ ਭਾਅ ਆਪਣਾ ਜਿਹੜਾ ਉਹ ਸਰਵੋਤਮ ਹੋਏਗਾ, ਸਭ ਤੋਂ ਉੱਤੇ ਹੋਏਗਾ। ਬਸ ਇਹੀ ਕਿਸਾਨਾਂ ਨੇ ਭਰੋਸਾ ਲੈਣਾ ਸੀਗਾ। ਯਾਨੀ ਲਾ ਲਓ ਕਿ 382 ਆਪਣਾ, 386 ਹਰਿਆਣੇ ਦਾ ਹਾਈਐਸਟ ਆ, ਤੇ ਉਹਨੂੰ ਮਾਤ ਕਰਕੇ ਹੁਣ 90 ਦਿੰਦੇ ਆ, 400 ਦਿੰਦੇ ਆ, ਤੇ ਪਤਾ ਨਹੀਂ ਹੈ। ਕਿਉਂਕਿ ਕੱਲ ਨੂੰ ਗੰਨਾ ਮਿਲ ਮਾਲਕ ਹੈ ਜਿਹੜੇ, ਉਹਨਾਂ ਦੇ ਨਾਲ ਵੀ ਇੱਕ ਮੀਟਿੰਗ ਸੱਦੀ ਗਈ ਆ, ਇੱਕ ਹੋਰ ਵੀ ਅਫਸਰਸ਼ਾਹੀ ਨਾਲ ਵੀ ਮੀਟਿੰਗ ਆ। ਉਸ ਤੋਂ ਬਾਅਦ ਸ਼ਾਇਦ ਹੋ ਸਕਦਾ, ਕਿਉਂਕਿ ਗਾਂ ਪ੍ਰਵੀਨ ਜੀ ਦਿਨ ਵੀ ਕਿਹੜੇ ਬਚਨੇ ਨੇ, ਇਜਲਾਸ ਵੀ ਆਜੂਗਾ, ਹੋ ਸਕਦਾ ਸੈਸ਼ਨ ਦੇ ਦੌਰਾਨ ਐਲਾਨ ਕਰ ਦੇਣ, ਇਹ ਵੀ ਹੈ, ਜਾਂ ਹੋ ਸਕਦਾ ਕੱਲ ਨੂੰ ਐਲਾਨ ਹੋ ਜਾਵੇ। ਤੇ ਉਧਰੋਂ ਜਿਹੜਾ ਧਰਨਾ ਉਹ ਚੁੱਕਿਆ ਗਿਆ, ਕਿਉਂਕਿ ਉਹਨਾਂ ਨੇ ਜਾ ਕੇ ਆਪਣੇ ਜਿਹੜੇ ਸਾਥੀ ਉਹਨਾਂ ਨੂੰ ਭਰੋਸੇ 'ਚ ਲਿਆ ਕਿ ਸਾਰੀਆਂ ਮੰਗਾਂ ਆਪਣੀਆਂ ਸਰਕਾਰ ਨੇ ਮੰਨ ਲਈਆਂ ਨੇ। ਤੇ ਨਾਲ ਅੱਜ ਮਾਨ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਅਸੀਂ ਉਹਨਾਂ ਨੂੰ ਰਾਜ਼ੀ ਕੀਤਾ ਕਿ ਤੁਸੀਂ ਸਿੱਧੇ ਸਾਡੇ ਨਾਲ ਮੰਗਾਂ ਤੋਂ ਬਗੈਰ ਵੀ ਗੱਲਬਾਤ ਕਰਦੇ ਰਹੋ, ਤਾਂ ਕਿ ਧਰਨੇ ਮੁਜ਼ਾਹਰੇ ਦੀ ਨੌਬਤ ਹੀ ਨਾ ਆਵੇ। ਇਹ ਅੱਛੀ ਗੱਲ ਹੈ।
ਇਹ ਅੱਛੀ ਗੱਲ ਆ ਕਿ ਜੇ ਸਰਕਾਰ ਆਪਣਾ ਦੁਆਰ ਖੁੱਲਾ ਰੱਖੇ ਕਿ ਹਾਂ ਭਾਈ ਤੁਸੀਂ ਆਓ, ਜਿਹੜੀ ਕੋਈ ਪ੍ਰੋਬਲਮ ਆ ਤੇ ਉਹਨਾਂ ਨੂੰ ਧਰਨਾ ਲਾਉਣ ਦੀ ਨੌਬਤ ਹੀ ਨਾ ਆਵੇ। ਹਾਲਾਂਕਿ ਹੁਣ ਇੱਕ ਦੂਜੀ ਚੀਜ਼ ਜਿਹੜੀ ਹੈ ਉਹ ਹੁਣ ਐਸਕੇਐਮ ਵਾਲੀ ਰਹਿ ਗਈ ਹੈ। ਹਾਲਾਂਕਿ ਉਹਨਾਂ ਨੇ ਸਪਸ਼ਟ ਕੀਤਾ ਕਿ ਐਸਕੇਐਮ ਦਾ ਜਿਹੜਾ ਹੈਗਾ ਐਕਸ਼ਨ ਪ੍ਰੋਗਰਾਮ ਦਾ ਐਲਾਨ, ਉਹ ਕੇਂਦਰ ਦੀਆਂ ਮੰਗਾਂ ਦੇ ਮੁਤਲਕ ਹੈ, ਸਾਡੇ ਨਾਲ ਉਹਨਾਂ ਦਾ ਨਹੀਂ। ਜੋ ਸਾਡੀਆਂ ਜੋ ਵੀ ਹੈਗੀਆਂ ਨੇ ਪ੍ਰਾਥਮਿਕਤਾਵਾਂ, ਜੋ ਵੀ ਸਾਡੀਆਂ ਪਹਿਲਤਾਵਾਂ ਨੇ, ਉਹ ਅਸੀਂ ਆਪੇ ਨਿਬੇੜ ਲਵਾਂਗੇ। ਪ੍ਰਾਥਮਿਕਤਾਵਾਂ ਉਹ ਜੋ ਕਹਿੰਦੇ ਹੁੰਦੇ ਆਪਾਂ ਕਿ ਜੋ ਸਾਡੀਆਂ ਨੇ ਉਹ ਅਸੀਂ ਆਪੇ ਕਰ ਲਵਾਂਗੇ, ਪਰ ਜੋ ਕੇਂਦਰ ਦੇ ਹੱਥ ਆ ਉਹ ਕੇਂਦਰ ਨੇ ਕਰਨਾ। ਤਾਂ ਕੁੱਲ ਮਿਲਾ ਕੇ ਆਪਾਂ ਇਸ ਗੱਲ ਦਾ ਸਿੱਟਾ ਇਹ ਕੱਢ ਸਕਦੇ ਹਾਂ ਕਿ ਇੱਕ ਵਧੀਆ ਮਾਹੌਲ 'ਚ ਇਹਨਾਂ ਦੀ ਅੱਜ ਮੀਟਿੰਗ ਹੋਈ। ਉਸ ਤੋਂ ਬਾਅਦ ਕਿਸਾਨ ਜਥੇਬੰਦੀ ਜਿਹੜੀ ਵੀ ਉੱਥੇ ਹੈਗੀ ਸੀ, ਜਿੰਨੀਆਂ ਵੀ ਆ, ਉਹਨਾਂ ਨੇ ਸਾਰਾ ਉੱਥੇ ਜਾ ਕੇ ਭਰੋਸਾ ਦੇ ਕੇ ਆਪਣੇ ਸਾਥੀਆਂ ਨੂੰ ਤੇ ਸ਼ਾਮ ਤੱਕ ਜਿਹੜਾ ਹਾਈਵੇ ਸੀ ਉਹ ਚਲਾ ਦਿੱਤਾ। ਸੁਖਦ ਖਬਰ ਆ ਤੇ ਗਾਂ ਹੁਣ ਇਹ ਵੇਖਣਾ ਹੋਏਗਾ ਕਿ ਕਦੋਂ ਕੁ ਤੱਕ ਇਹ ਕੰਮ ਸੁਖਦ ਰਹਿੰਦਾ ਹੈ। ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਗੰਨਾ ਮਿਲ ਜਿਹੜੀਆਂ ਹੈਗੀਆਂ ਨੇ ਉਹ ਗੰਨੇ ਦੀ ਪਿੜਾਈ ਜਿਹੜੀ ਆ ਉਹ ਛੇਤੀ ਸ਼ੁਰੂ ਕਰ ਦੇਣ ਤੇ ਇਹ ਭਾਅ ਵੱਧ ਜਾਏਗਾ। ਇਹੀ ਬੇਸਿਕ ਕਹ ਲਓ ਕਿ ਮੰਗਾਂ ਸਨ। ਪਰ ਦੂਜੇ ਪਾਸੇ ਕੁਝ ਮੰਗਾਂ ਹੋਰ ਵੀ ਨੇ ਐਸਕੇਐਮ ਵਾਲੇ ਪਾਸੋਂ ਵੀ, ਉਹਦੇ 'ਚ ਪਰਾਲੀ ਪਰੂਲੀ ਵਾਲੇ ਜਿਹੜੇ ਮਾਮਲੇ ਆ, ਕਿਉਂਕਿ ਹੁਣ ਇੱਕ ਤਾਂ ਸੁਪਰੀਮ ਕੋਰਟ ਦੇ ਵਿੱਚ ਦੇਖੋ ਕੇਸ ਚੱਲ ਰਿਹਾ ਹੈ, ਸੁਣਵਾਈ ਚੱਲ ਰਹੀ ਹੈ, ਕਹਿਣ ਦਾ ਮਤਲਬ ਹੈ। ਤਾਂ ਪ੍ਰਵੀਨ ਜੀ ਉਹ ਸਹਿਮਤੀ ਵੀ ਬਣ ਜਾਏਗੀ, ਕਿਉਂਕਿ ਆਪਾਂ ਨੂੰ ਵੀ ਪਤਾ ਹੈ, ਕਿੰਨੇ ਸਾਲ ਤੁਹਾਨੂੰ ਵੀ ਹੋ ਗਏ ਪਰਾਲੀ ਦਾ ਰੌਲਾ ਕਵਰ ਕਰਦਿਆਂ ਨੂੰ, ਮੈਨੂੰ ਵੀ ਹੋ ਗਿਆ, ਕਿ ਜਿਵੇਂ ਹੀ ਬਸ ਸਿਆਲ ਜਾਂ ਦਸੰਬਰ ਚੜ੍ਹੇਗਾ ਉਧਰੋਂ ਕੰਮ ਢਿੱਲਾ ਪੈਣਾ, ਫਿਰ ਇਹਨਾਂ ਨੇ ਚੁੱਪ ਚੁਪੀਤੇ ਉਹ ਸਾਰੀਆਂ ਚੀਜ਼ਾਂ ਤੇ ਕਾਂਟਾ ਮਾਰ ਦੇਣਾ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ, ਬੀਬੀਆਂ ਨੂੰ 1000 ਰੁਪਏ ਮਿਲਣ ਦੀ, ਕਹਿੰਦੇ ਹੁਣ ਇਸ ਸਕੀਮ ਦਾ ਰਸਮੀ ਐਲਾਨ ਕਦੇ ਵੀ ਹੋ ਸਕਦਾ ਜੀ। ਹਾਂਜੀ ਦੇਖੋ, ਇੱਕ ਅਖਬਾਰ ਨੇ ਦਾਅਵਾ ਕੀਤਾ ਸੀ, ਫਿਰ ਆਪਣੇ ਕਿਸੇ ਸਾਥੀ ਨੇ ਇੱਕ ਫੋਨ ਕਾਲ ਕੀਤੀ ਸੀ ਮਿਨਿਸਟਰ ਨੇ ਜਿਹੜੇ ਬੀਬੀ ਬਲਜੀਤ ਕੌਰ ਜੀ, ਸਮਾਜਿਕ ਨਿਆਂ ਮੰਤਰੀ ਨੇ ਜਿਹੜੇ, ਜੀ ਜੀ, ਇਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਸਾਡੇ ਵੱਲੋਂ ਫਾਈਲ ਜਿਹੜੀ ਆ ਉਹ ਡਨ ਹੋ ਕੇ ਤੇ ਗਾਂ ਚਲੇਗੀ ਆ, ਬਾਕੀ ਸਰਕਾਰ ਦਾ ਕੰਮ ਹੁੰਦਾ ਹੈ। ਤੇ ਸਾਡੇ ਮਹਿਕਮੇ ਵੱਲੋਂ ਕਲੀਅਰੈਂਸ ਹੈ, ਤਾਂ ਆਪਣੀ ਟੀਮ ਵੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਪੁਸ਼ਟੀ ਕਰਵਾ ਲਈ ਆ। ਤੇ ਕਿਉਂਕਿ ਦੇਖੋ ਕੁਝ ਖਬਰਾਂ ਜਿਹੜੀਆਂ ਹੁੰਦੀਆਂ ਨੇ ਕਈ ਵਾਰ ਅੰਦਾਜ਼ਾ ਆਧਾਰਿਤ ਹੋ ਜਾਂਦੀਆਂ ਨੇ, ਜਾਂ ਕਈ ਵਾਰ ਜੋ ਸੋਰਸ ਕਹਿੰਦੇ ਨੇ ਗਾਂ ਜਾ ਕੇ ਉਲਟ ਹੋ ਜਾਂਦੀ ਹੈ ਚੀਜ਼, ਤੇ ਸਾਡਾ ਕੰਮ ਹੁੰਦਾ ਕਿ ਚਲੋ ਜਿੱਥੋਂ ਤੱਕ ਪੁਸ਼ਟੀ ਹੁੰਦੀ ਹੈ ਕਰਵਾਓ। ਪਰ ਇਹਦੇ ਵਿੱਚ ਕਹਿ ਲਓ ਕਿ ਮੁੱਢਲੇ ਤੌਰ ਤੇ ਜੋ ਇਹਨਾਂ ਨੇ ਵਾਅਦਾ ਕੀਤਾ ਸੀਗਾ ਨਾ ਕਿ ਸਾਰੀਆਂ ਬੀਬੀਆਂ ਨੂੰ ਅਸੀਂ ਦੇਵਾਂਗੇ ਬਈ 1-1000 ਰੁਪਇਆ, ਤਾਂ ਉਹਦੇ 'ਚ ਪ੍ਰਵੀਨ ਜੀ ਹੁਣ ਥੋੜੀ ਜਿਹੀ ਇਹ ਕਹਿ ਲਓ ਕਿ ਝੋਲ ਆ ਗਈ ਆ, ਕਿਉਂਕਿ ਅੱਜ ਵੀ ਪੁਸ਼ਟੀ ਇਸੇ ਗੱਲ ਦੀ ਹੋਈ ਕਿ ਸਾਰੀਆਂ ਔਰਤਾਂ ਨੂੰ ਨਹੀਂ ਮਿਲੇਗਾ। ਉਹ ਮਿਲਣਾ ਆ ਜਿਹੜੀਆਂ ਸਿੰਗਲ ਨੇ, ਸਿੰਗਲ ਭਾਵ ਕੋਈ ਵਿਡੋ ਹੈ ਜਾਂ ਕੋਈ ਡਾਈਵੋਰਸੀ ਹੈ ਜਾਂ ਉਹਨਾਂ ਦੀ ਅੱਗੇ ਕੋਈ ਔਲਾਦ ਹੈ। ਠੀਕ ਹੈ, ਮਤਲਬ ਕਿ ਇਸ ਤਰ੍ਹਾਂ ਇਹ ਤਕਰੀਬਨ 1.5 ਲੱਖ ਦੇ ਕਰੀਬ ਬੀਬੀਆਂ ਬਣ ਗਈਆਂ ਜਿਨ੍ਹਾਂ ਨੂੰ ਮੁੱਢਲੇ ਤੌਰ ਤੇ ਇਹ ਲਾਹਾ ਮਿਲਣਾ ਹੈ। ਉਸ ਤੋਂ ਬਾਅਦ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਹ ਅੱਗੇ ਵਧਦੇ ਆ ਉਹ ਵੀ ਕੋਈ ਖਾਕਾ ਉਲੀਕਿਆ ਜਾਊਗਾ। ਪਰ ਇਹ ਸਾਰੀਆਂ ਜਿਹੜੀਆਂ, ਕਿਉਂਕਿ ਦੇਖੋ ਅਸੀਂ ਉਸ ਵੇਲੇ ਵੀ ਸਵਾਲ ਚੁੱਕਿਆ ਸੀਗਾ ਕਿ ਤਕਰੀਬਨ 11,000 ਕਰੋੜ ਰੁਪਈਆ ਚਾਹੀਦਾ ਜੇ ਸਾਰੀਆਂ ਬੀਬੀਆਂ ਨੂੰ ਤੁਸੀਂ 1-1000 ਰੁਪਈਆ ਦੇਵੋਗੇ। ਹੁਣ ਇਹਨਾਂ ਨੇ ਤਕਰੀਬਨ 1.5 ਲੱਖ ਸਿੰਗਲ ਵੂਮਨ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਮਤਲਬ ਕਿ ਦੇਣਾ ਹੈ, ਪਰੰਤੂ ਜਿਹੜੀਆਂ ਬਾਕੀ ਨੇ ਉਹਨਾਂ ਚੋਂ ਕੁਝ ਕਵਰ ਕਰੀ ਜਾਣਗੇ ਹੌਲੀ ਹੌਲੀ, ਪਰੰਤੂ ਇਹ ਨਹੀਂ ਹੈ ਕਿ ਸਾਰਿਆਂ ਨੂੰ, ਜਿੰਨਾ ਕੋ ਆਪਾਂ ਨੂੰ ਪਤਾ ਲੱਗ ਰਿਹਾ, ਅੰਦਾਜ਼ਾ ਲੱਗ ਰਿਹਾ। ਤੇ ਹੋ ਸਕਦਾ ਜਿਵੇਂ ਕੋਈ ITR ਭਰਦੀ ਆ ਬੀਬੀ, ਜਿਵੇਂ ਕੋਈ ਆਪਣਾ ਬਿਜ਼ਨਸ ਕਰਦੀ ਆ, ਉਹਨਾਂ ਨੂੰ ਤੇ ਤਕਰੀਬਨ ਬਾਹਰ ਰੱਖੋਗੇ। ਤੇ ਜਿਵੇਂ ਸਿੱਧਾ ਕਹਿੰਦੇ ਸੀਗੇ ਕਿ ਬਈ ਅਸੀਂ ਦੇਵਾਂਗੇ, ਐਸਾ ਕੁਝ ਨਹੀਂ ਹੋਏਗਾ। ਠੀਕ ਵੈਸਾ ਹੀ ਹੈ ਜਿਵੇਂ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਸਾਰੇ ਕਰਜ਼ੇ ਤੇ ਝਰੀਟ ਹੀ ਮਾਰ ਦੇਣੀ ਆ। ਤੇ ਬਾਅਦ ਚ ਕੀ ਹੋਇਆ, ਕੁਝ ਕਰਜ਼ਾ ਮਾਫ ਕੀਤਾ ਸੀ, ਉਹ ਵੀ ਇਕੱਲਾ ਸੁਸਾਇਟੀਆਂ ਦਾ, ਉਹ ਵੀ ਸ਼ਰਤਾਂ ਦੇ ਤਹਿਤ ਲਿਮਟਡ। ਤੋ ਇਹ ਆ। ਹੁਣ ਬਾਕੀ ਗੱਲ ਇਹ ਆ ਕਿ ਜਿਹੜੀ ਆਪਾਂ ਗੱਲ ਕਰਦੇ ਆ ਖਾਸ ਤੌਰ ਤੇ ਪੰਜਾਬ ਦੀ ਆਰਥਿਕਤਾ ਦੀ, ਕਿਉਂਕਿ ਵਜ਼ਨ ਚੁੱਕਦੀ ਆ। ਕਿਉਂਕਿ ਦੇਖੋ ਜੇ ਤਾਂ ਮੁੱਢਲੇ ਤੌਰ ਤੇ ਆਪਾਂ ਵੇਖੀਏ ਤਾਂ ਜਿੰਨੀ ਕੁ ਗਿਣਤੀ ਬਣਦੀ ਆ ਬਈ 1.5 ਲੱਖ ਸਿੰਗਲ ਜਿਹੜੀਆਂ ਬੀਬੀਆਂ ਨੇ, ਇਹ ਤਾਂ ਕੁਝ ਕੁ ਕਰੋੜ ਰੁਪਈਆ ਲਾ ਲਓ ਮਹੀਨੇ ਦਾ ਬਣੇਗਾ, ਕੋਈ ਲਾ ਲਓ ਕੋਈ 2 ਕਰੋੜ ਜਾਂ 3 ਕਰੋੜ, ਇੰਨਾ ਕੋਈ ਬਣੇਗਾ, ਹੋਰ ਕੋਈ ਜ਼ਿਆਦਾ ਨਹੀਂ ਬਣਦਾ, ਜਾਂ ਚਲ ਕੋਈ ਵੱਡੀ ਰਕਮ ਨਹੀਂ ਬਣੇਗੀ। ਤੇ ਹੁਣ
ਹਿਸਾਬ ਕਿਤਾਬ ਦੀ ਗੱਲ ਆ, ਪਰ ਮੈਨੂੰ ਨਹੀਂ ਲੱਗਦਾ। ਹਾਂ, ਮਤਲਬ ਕਿ ਜੇ ਲਾ ਲਓ ਕਿ ਵੱਧ ਤੋਂ ਵੱਧ 10-15 ਕਰੋੜ ਚੱਲ ਜਾਏਗਾ ਸਾਰਾ। ਜੇ ਹੁਣ ਐਗਜ਼ੈਕਟ ਆਪਣੇ ਕੋਲ ਅੰਕੜਾ ਨਹੀਂ ਹੈ ਕਿ ਇੱਕ ਅੰਦਾਜ਼ਾ 1.5 ਲੱਖ ਦੇ ਕਰੀਬ ਹੋ ਸਕਦਾ, 1.25 ਲੱਖ ਜਾਂ 2 ਲੱਖ ਦੇ ਕਰੀਬ ਹੀ ਚੱਲੇਗਾ। ਅੱਛਾ, ਪਰ ਮੰਨ ਲਓ 10-15 ਕਰੋੜ ਦਾ ਵੀ ਬੋਝ ਪੈਂਦਾ ਹੈ ਤੇ ਸਾਲ ਦਾ ਉਹ ਲਾ ਲਓ ਕਿ ਕਿੰਨਾ ਹੋ ਗਿਆ, ਮਲਟੀਪਲਾਈ ਕਰ ਲਓ, 10 ਨੂੰ ਵੀ ਲਾ ਲਓ ਕਿ ਤਾਂ 120 ਕਰੋੜ। ਜੀ ਪਰੰਤੂ 12,000 ਕਰੋੜ ਤੇ 120 ਕਰੋੜ ਉਹਦੇ ਚ ਬੜਾ ਫਰਕ ਆ। ਸੋ ਇਸ ਕਰਕੇ ਸਮੱਸਿਆ ਜਿਹੜੀ ਹੈ ਉਹ ਇਹੋ ਹੈ ਕਿ ਪੰਜਾਬ ਦੀ ਆਰਥਿਕ ਹਾਲਤ ਦੀ 100-150 ਕਰੋੜ ਵੱਖਰਾ ਝੱਲਣ ਦੀ ਹੈਗੀ ਆ। ਮੈਂ ਤੁਹਾਨੂੰ ਇੱਕ ਨਮੂਨਾ ਦੇ ਕੇ ਇਸ ਗੱਲ ਨੂੰ ਕਹ ਲਓ ਕਿ ਇੱਥੇ ਤੁਹਾਡੇ ਤੇ ਹੀ ਛੱਡ ਦਿੰਦਾ ਕਿ ਕੀ ਇਹ ਚੀਜ਼ਾਂ ਜਿਹੜੀਆਂ ਨੇ ਸਿਆਸਤ ਦੇ ਵਿੱਚ ਵੋਟ ਮੁਖੀ ਰਾਜਨੀਤੀ ਲਈ ਕੀ ਜ਼ਰੂਰੀ ਨੇ ਕਿ ਨਹੀਂ। ਹੁਣ ਤੁਸੀਂ ਵੇਖੋ ਕਿ ਅੱਜ ਹੀ ਇੱਕ ਰਿਪੋਰਟ ਜਿਹੜੀ ਆ ਉਹ ਛਪੀ ਆ, ਇਹਦੇ ਵਿੱਚ ਜਿਹੜੀ ਲੋਕਾਂ ਦੀ ਕਮਾਈ ਵਧੀ ਆ ਪਿਛਲੇ 3 ਸਾਲਾਂ ਚ ਪੰਜਾਬ ਚ, ਉਹ 15.92% ਆ ਜੀ। ਲੋਨ ਜਿਹੜਾ ਵਧਿਆ ਉਹਨਾਂ ਦੇ ਉਹ 58.67% ਆ, ਯਾਨੀ ਉਹਦਾ ਅੰਤਰ ਜਿਹੜਾ ਹੈ ਆਪੋ ਵਿੱਚ ਦੀ 42.75% ਹੈ ਕਰੀਬ। ਕਿ ਸਾਡੇ ਆਰਥਿਕ ਹਾਲਾਤ ਜਿਹੜੇ ਉਹ ਇਜਾਜ਼ਤ ਦਿੰਦੇ ਜੀ ਕਿ ਅਸੀਂ ਚਲੋ ਇਹਨਾਂ ਨੇ ਜਿਵੇਂ ਆਪਾਂ ਲਾਇਆ ਅੰਦਾਜ਼ਾ ਲਾਇਆ ਵੀ 10 ਕਰੋੜ ਹੀ ਮੰਨ ਲਓ ਇੱਕ ਬੋਝ ਪੈਂਦਾ ਹੈ, ਸਾਲ ਦਾ ਕਿੰਨਾ ਹੋ ਗਿਆ 120 ਕਰੋੜ। ਕੀ ਅਸੀਂ ਇਸ ਤਰ੍ਹਾਂ ਦੇ ਬੋਝ ਵੀ ਝੱਲ ਸਕਦੇ ਹਾਂ? ਕਿ ਸਾਡੀਆਂ ਦੇਖੋ, ਅਸੀਂ ਬਿਹਾਰ ਤੋਂ ਬਾਅਦ, ਬਿਹਾਰ ਦਾ ਅੰਤਰ ਹੈ ਕਮਾਈ ਉਹਨਾਂ ਦੀ 24 ਕੋ ਵਧੀ, ਲੋਨ ਵੱਧ ਗਿਆ 85, 60% ਦਾ ਤਕਰੀਬਨ ਅੰਤਰ ਪੈ ਗਿਆ। ਆਪਾਂ ਦੇਸ਼ ਵਿੱਚੋਂ ਦੂਜੇ ਨੰਬਰ ਤੇ ਹਾਂ ਬਿਹਾਰ ਤੋਂ ਬਾਅਦ, ਤੇ ਜਿਨ੍ਹਾਂ ਦੀ ਕਮਾਈ ਸਲੋਲੀ ਵੱਧ ਰਹੀ ਆ, ਪਰ ਕਰਜ਼ਾ ਉਹ ਛਪੱਟੇ ਮਾਰ ਕੇ ਕਹਿ ਲੋ ਕਿ ਵੱਧ ਰਿਹਾ। ਸੋ ਸਾਨੂੰ ਇਸ ਪਾਸੇ, ਪਰ ਭੋਲੇ ਲੋਕ ਜਿਹੜੇ ਆ ਇਹਨਾਂ ਤੇ ਇੱਕ ਲਓ ਜੀ ਸਰਕਾਰ ਨੂੰ ਕੀ ਫਰਕ ਪੈਂਦਾ, ਸਰਕਾਰ ਦੇਵੇ ਸਗੋਂ ਚੰਗਾ, ਸਾਰਿਆਂ ਨੂੰ ਦੇਵੇ। ਪਰ ਰੌਲਾ ਇਹ ਹੈ ਕਿ ਸਰਕਾਰ ਕਿੱਥੋਂ ਦੇਵੇਗੀ? ਸਰਕਾਰ ਦੇਵੇਗੀ ਤੁਹਾਡੇ ਉੱਤੇ ਕਰਜ਼ਾ ਚੜਾ ਕੇ। ਉਹ ਹਰੇਕ ਪੰਜਾਬੀ ਤੇ ਹੀ ਚੜਨਾ, ਜਿੰਨਾ ਕਰਜ਼ਾ ਚੜਨਾ। ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿ GST ਦੀ ਆਲਮੋਸਟ ਸਾਡੀ 50% ਪਹਿਲਾਂ ਹੀ ਕਰਜ਼ਾਈ ਆ, ਤੇ ਜੇ ਇਸ ਸਕੀਮ ਨੂੰ ਹੋਰ ਦਾਇਰਾ ਵਧਾਉਂਦੇ ਆ ਇਹਦਾ ਤਾਂ ਮੇਰੇ ਖਿਆਲ ਦੇ ਨਾਲ ਅੱਛਾ ਖਾਸਾ ਬੋਝ ਬਣ ਜਾਏਗਾ। ਇਹ ਆਪਾਂ ਮਤਲਬ ਕਿ ਇੱਕ ਜਿੱਦਾਂ ਕਹਿੰਦੇ ਰਾਉਂਡ ਫਿਗਰ ਜਿਹਾ ਲੈ ਕੇ ਚੱਲ ਰਹੇ ਹਾਂ, ਜਿਵੇਂ 1 ਕਰੋੜ ਦਾ ਜੇ ਆਪਾਂ ਹਿਸਾਬ ਕਿਤਾਬ ਲਾਇਆ, ਇੱਥੇ 10,000 ਕਰੋੜ ਰੁਪਏ ਸਾਲਾਨਾ ਖਰਚਾ ਹੋ ਗਿਆ, 1 ਕਰੋੜ 2 ਲੱਖ ਦੇ ਹਿਸਾਬ ਨਾਲ ਲਾ ਲਓ ਤੇ ਇੰਨਾ ਹੋ ਗਿਆ ਵੀ ਜਿੰਨੀਆਂ ਟੋਟਲ ਔਰਤਾਂ। ਪਰ ਆਪਾਂ ਲਾਇਆ ਕਿ ਚਲੋ ਜੇ 10 ਕਰੋੜ ਵੀ ਮਹੀਨੇ ਦਾ ਆ ਗਿਆ ਮੈਕਸਿਮਮ, ਤਦ ਵੀ 120 ਕਰੋੜ ਰੁਪਇਆ ਸਾਲਾਨਾ ਇਹ ਬੋਝ ਬਣਨਾ ਹੈ ਸਕੀਮ ਦਾ। ਤਾਂ ਤੁਸੀਂ ਦੇਖਦੇ ਹੋ ਨਾ ਕਿ ਆ ਬੱਸਾਂ ਵਾਲੀ ਯੋਜਨਾ ਲਾਗੂ ਕੀਤੀ ਸੀਗੀ, ਉਹਦਾ ਕੀ ਹਾਸ਼ਰ ਹੋ ਰਿਹਾ। ਉਹ ਵੇਲੇ ਸਿਰ ਉਹਨਾਂ ਨੂੰ ਕਈ ਵਾਰ ਸਰਕਾਰ ਪੇ ਨਹੀਂ ਕਰਦੀ, ਤੇ ਉਹ ਜਿਹੜੀਆਂ ਬੱਸਾਂ ਨੇ ਤੇਲ ਖੁਣੋਂ ਵੀ ਕਈ ਵਾਰ ਉੱਥੇ ਝਾਕਦੀਆਂ ਇੱਕ ਦੂਜੇ ਵੱਲ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ, ਪਹਿਲਾਂ ਤੋਂ ਹੀ ਬਣੀਆਂ ਗਲੀਆਂ ਦਾ ਟੈਂਡਰ ਕੱਢਤਾ ਜੀ। ਹਾਂਜੀ, ਮਾਨਸਾ ਦੇ ਵਿੱਚ ਅੱਜ ਇੱਕ RTI ਐਕਟਿਵਿਸਟ ਨੇ ਗੋਇਲ ਸਾਹਿਬ, ਉਹਨਾਂ ਨੇ ਇਨਕਸ਼ਾਫ ਕੀਤਾ, ਕਹਿੰਦੇ ਕਿ ਇਸ ਤਰ੍ਹਾਂ ਭਾਈ ਗਲੀਆਂ ਜਿਹੜੀਆਂ ਬਣੀਆਂ ਸੀ ਉਹਨਾਂ ਦਾ ਟੈਂਡਰ ਲਾ ਦਿੱਤਾ। ਹਾਲਾਂਕਿ ਕੌਂਸਲ ਦਾ ਵੀ ਉੱਥੋਂ ਜਵਾਬ ਆਇਆ ਹੈ, ਪਰ ਮੈਂ ਉਹ ਸੁਣ ਨਹੀਂ ਸਕਿਆ ਉਹਨਾਂ ਦਾ ਕੀ ਪ੍ਰਤੀਕਰਮ ਹੈ। ਯਾਨੀ ਉਹਨਾਂ ਨੇ ਇਸ ਚੀਜ਼ ਦਾ ਖੰਡਨ ਹੀ ਕੀਤਾ ਹੋਣਾ ਜੀ, ਪਰ ਡਾਕੂਮੈਂਟ, ਤਸਵੀਰਾਂ, ਸਾਰਾ ਕੁਝ ਦਿਖਾਇਆ ਗਿਆ ਕਿ ਕਿਵੇਂ ਕੰਕਰੀਟ ਦੀਆਂ ਗਲੀਆਂ ਚੰਗੀ ਭਲੀ ਹਾਲਤ ਦੇ ਵਿੱਚ ਹੈਗੀਆਂ, ਪਰ ਕੁਝ ਲੋਕਾਂ ਨੇ ਟੈਂਡਰ ਹੀ ਦੁਬਾਰਾ ਲਵਾ ਦਿੱਤਾ ਕਿ ਚਲੋ ਜੇ ਆ ਜਾਏਗਾ ਤਾਂ ਕੁਛ ਨਾ ਕੁਛ ਸੌਰੇਗਾ ਹੀ, ਕਿਸੇ ਨਾ ਕਿਸੇ ਦਾ ਤੇ ਸੌਰੇਗਾ। ਪਰ ਇਹ ਬੜੀ ਮਾੜੀ ਗੱਲ ਹੈ ਜੇ ਇਸ ਤਰ੍ਹਾਂ ਹੈ। ਤੇ ਦੂਜੀ ਗੱਲ ਇਹ ਹੈ ਕਿ ਜੇ ਮੰਨ ਲਓ ਕੋਈ ਤੁਹਾਡੇ ਤੇ ਝੂਠੀ ਕੋਈ ਇਸ ਤਰ੍ਹਾਂ ਦੀ ਤੋਹਮਤ ਲਾਉਂਦਾ ਤੇ ਫਿਰ ਤੁਹਾਡੇ ਕੋਲ ਮਾਣਾ ਮੀਆਂ ਵਾਲਾ ਤੇ ਮਾਮਲਾ ਹੈ ਬਈ ਭਾਈ ਤੁਸੀਂ ਘੇਰ ਸਕਦੇ। ਪਰ ਅੱਜ ਇੱਕ ਆਡੀਓ ਵੀ ਚਰਚਿਤ ਹੋ ਗਈ, ਇਹ ਵੀ ਬਠਿੰਡਾ ਦੇ ਇੱਕ ਇਲਾਕੇ ਦੀ ਆ, ਪੁਚਵਾਲੀ ਸਾਈਡ ਦੀ। ਇੱਕ ਟਰੱਕ ਯੂਨੀਅਨ ਦਾ ਜਿਹੜਾ ਪ੍ਰਧਾਨ ਹੈ ਉਹ ਟਰਾਂਸਪੋਰਟਰ ਦੇ ਨਾਲ ਗੱਲਬਾਤ ਕਰ ਰਿਹਾ ਕਥਿਤ ਆਡੀਓ ਦੇ ਵਿੱਚ, ਮਾਮਲਾ ਲੈਣ ਦੇ ਹੁੰਦਾ ਕਿ MLA ਦੇ ਮੁੰਡੇ ਨੂੰ ਮਿਲ ਲਓ ਜੀ, ਫਲਾਣੇ ਨੂੰ ਮਿਲ ਲਓ ਜੀ। ਉਹ ਕਹਿੰਦਾ ਮੈਂ ਇੰਨੇ ਪੈਸੇ ਦੇ ਹੀ ਨਹੀਂ ਸਕਦਾ ਯਾਰ ਜੀ। ਤੇ ਇਹ ਜਿਹੜੇ ਭੁੱਚੋ ਵਾਲੇ ਵਿਧਾਇਕ, ਇਹਨਾਂ ਦਾ ਕਥਿਤ ਤੌਰ ਤੇ ਚੌਥਾ ਪੰਜਵਾਂ ਰੌਲਾ ਪੈ ਗਿਆ, ਕਿਉਂਕਿ ਟਰੱਕ ਯੂਨੀਅਨ ਚ ਜਦੋਂ ਪ੍ਰਧਾਨ ਲਾਇਆ ਸੀ ਉਦੋਂ ਵਿਰੋਧਤਾ ਹੋਈ ਸੀ ਕਿ ਬਾਹਰੋਂ ਲਾਇਆ। ਮਤਲਬ ਕਿ ਇਹ ਜਿਹੜਾ ਸਾਰਾ ਕੁਝ ਚੱਲਦਾ ਪਿਆ ਹੈ, ਇਹ ਤੇ ਖਲਾਰਾ ਬਹੁਤ ਜ਼ਿਆਦਾ ਖਿਲਰ ਜਾਏਗਾ ਇਹਨਾਂ ਦਾ।
ਜ਼ਰੂਰੀ ਤੇ ਇਹੋ ਆ ਕਿ ਇਸ ਖਿਲਾੜੀ ਨੂੰ ਸਮੇਟੋ, ਆਪਦੀਆਂ ਖੁਫੀਆ ਰਿਪੋਰਟਾਂ ਮੰਗਵਾਓ ਕਿਹੜਾ ਕੀ ਕਰਦਾ, ਤੇ ਬਈ ਥੋੜਾ ਸੰਭਲ ਕੇ ਚੱਲੋ, ਨਹੀਂ ਤੇ ਫਿਰ ਬੜਾ ਕਈ ਵਾਰ ਨਾ ਵਾਪਸੀ ਬਹੁਤ ਔਖੀ ਹੋ ਜਾਂਦੀ ਹੈ ਜੀ ਆਪਾਂ ਇੰਨਾ ਅੱਗੇ ਕਈ ਵਾਰ ਕਿਸੇ ਥਾਂ ਤੋਂ ਨਿਕਲ ਜਾਂਦੇ ਆ ਨਾ, ਫਿਰ ਪਿੱਛੇ ਮੁੜਿਆ ਨਹੀਂ ਜਾਂਦਾ। ਸੋ ਇਹਨਾਂ ਕੋਲ ਹਾਲੇ ਵੇਲਾ ਹੈਗਾ, ਨਹੀਂ ਤਾਂ ਫਿਰ ਦੂਜਿਆਂ ਵਾਂਗੂ ਹੀ ਆ ਕਿ ਫਿਰ ਮੁੜਨਾ ਔਖਾ ਹੋ ਜਾਂਦਾ। ਜੀ ਜੀ ਇਹ ਜਿਹੜੇ ਪਹਿਲਾਂ ਐਮਐਲਏ ਸਾਹਿਬ ਹੁੰਦੇ ਸੀਗੇ, ਉਹਨਾਂ ਦਾ ਵੀ ਖਾਸਾ ਰੌਲਾ ਪੈਂਦਾ ਹੁੰਦਾ ਸੀ, ਕੋਟ ਭਾਈ ਸਾਹਿਬ ਦਾ, ਨਾ ਜੀ ਮਿੰਟੂ ਜੀ? ਪ੍ਰੀਤਮ ਕੋਟ ਭਾਈ ਦਾ ਹਾਂਜੀ ਹਾਂਜੀ ਪ੍ਰੀਤਮ ਕੋਟ ਭਾਈ ਦਾ ਉਹ ਤੇ ਉਹ ਸਕੈਮ ਦੇ ਵਿੱਚ ਨਾਮਜ਼ਦ ਨੇ, ਸ਼ਾਇਦ ਭਗੌੜੇ ਵੀ ਨੇ ਮੇਰੇ ਖਿਆਲ ਦੇ ਨਾਲ, ਵੇਖੋ ਲੀਡਰ ਭਗੌੜੇ ਵੀ ਤੁਰੇ ਜਾਂਦੇ ਨੇ ਜੀ ਜੀ। ਉਹ ਤੇ ਕਹਿ ਲਓ ਕਿ ਔਨ ਰਿਕਾਰਡ ਹੈ ਨਾ ਕਿ ਕਿਸੇ ਅਦਰ ਸਟੇਟ ਦੇ ਵਿੱਚ ਸ਼ਾਇਦ ਹਾਂਜੀ 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 ਇੱਧਰ ਯੂਪੀ ਵਾਲੀ ਸਾਈਡ ਦੇ ਵਿੱਚ ਉਹਨਾਂ ਤੇ ਮੁਕੱਦਮਾ ਦਰਜ ਹੈ, ਯੂਪੀ ਤੇ ਉੱਤਰਾਖੰਡ ਦੇ ਵਿੱਚ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧ ਗਈ ਤੇ ਗੱਲ ਕਰੀਏ ਲੁਧਿਆਣਾ ਜਿਹੜਾ ਲੜਕੀ ਅਗਵਾ ਮਾਮਲਾ, ਇਹ ਹੋਰ ਹੀ ਕੁਝ ਨਿਕਲਿਆ ਜੀ? ਹਾਂਜੀ ਦੇਖੋ, ਇੱਕ ਤੇ ਪਹਿਲਾਂ ਬੱਚਾ ਅਗਵਾ ਹੋਇਆ ਸੀਗਾ ਨਾ, ਉਹਦੇ ਵਿੱਚ ਕੀ ਆ ਕਿ ਪੁਲਿਸ ਨੇ ਬੜੀ ਫੁਰਤੀ ਦਿਖਾਈ ਸੀ ਤੇ ਬੱਚਾ ਬਰਾਮਦ ਕਰ ਲਿਆ ਸੀ ਇੱਕ ਜੋੜੇ ਤੋਂ ਜੀ। ਤੇ ਉਹ ਤੋਂ ਕੁਝ ਮਤਲਬ ਕਿ ਲਾ ਲਓ ਕਿ 2-4 ਦਿਨਾਂ ਬਾਅਦ ਫਿਰ ਇੱਕ ਖਬਰ ਆ ਗਈ, ਇੱਕ ਮੁੰਡੇ ਨੇ ਇੱਥੇ ਦਾਅਵਾ ਕੀਤਾ ਕਿ ਉਹਦੇ ਨਾਲ ਉਹਦੀ ਸਿਸਟਰ ਸੀਗੀ ਤੇ ਉਹਨੂੰ ਕੋਈ ਨਾਮਾਲੂਮ ਵਿਅਕਤੀ ਜਿਹੜੇ ਆ ਉਹ ਕਿਡਨੈਪ ਕਰਕੇ ਲੈ ਗਏ ਨੇ, ਪਿੱਛਾ ਕਰ ਰਹੇ ਸੀ ਤੇ ਮੈਂ ਮਾੜਾ ਜਿਹਾ ਆਸੇ ਪਾਸੇ ਹੋਇਆ ਲੈ ਗਏ। ਤੇ ਬੜੀ ਵੱਡੀ ਗੱਲ ਸੀ ਕਿ ਸਾਡੇ ਪੰਜਾਬ ਦੇ ਵਿੱਚ ਯਾਰ ਇਸ ਤਰ੍ਹਾਂ ਮਤਲਬ ਕਿ ਜਿਹੜਾ ਕੋਈ ਪ੍ਰਵਾਸੀ ਆਇਆ, ਬਾਹਰੋਂ ਆਇਆ, ਉਹਦੀ ਧੀ ਭੈਣ ਨੂੰ ਕੋਈ ਚੁੱਕ ਕੇ ਲੈ ਗਿਆ, ਮਿਹਰ ਕਰਦੀ ਆ। ਪਰ ਸਭੋ ਸੱਚ ਹੈ ਕਿ ਇੱਥੇ ਹੁੰਦਾ ਹੀ ਬਹੁਤ ਕੁਛ ਹੈ। ਚਲੋ ਪੁਲਿਸ ਨੇ ਫਿਰ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਹੈ ਤੇ ਹੁਣ ਪਤਾ ਲੱਗਿਆ ਕਿ ਦਰਅਸਲ ਇਹ ਜੋ ਕਹਿ ਰਿਹਾ ਸੀ ਬਿਲਕੁਲ ਝੂਠ ਸੀਗਾ। ਅਸਲ ਦੇ ਵਿੱਚ ਇਹ ਜਿਹੜਾ ਮੁਦਈ ਬਣਿਆ ਫਿਰਦਾ ਸੀ, ਇਹ ਆਪ ਹੀ ਉਸ ਲੜਕੀ ਦਾ ਆਸ਼ਿਕ ਸੀ, ਉਹਨੂੰ ਵਰਗਲਾ ਕੇ ਉੱਥੇ ਬਿਹਾਰ ਤੋਂ ਲੈ ਕੇ ਤੇ ਇੱਥੇ ਆ ਗਿਆ ਸੀਗਾ ਜੀ। ਮਤਲਬ ਕਿ ਕੁੜੀ ਨੂੰ ਲੈ ਆਇਆ ਤੇ ਇੱਥੇ ਇਹਨੇ ਉਸ ਕੁੜੀ ਨੂੰ ਪਤਾ ਨਹੀਂ ਮਾਰਿਆ ਕੁੱਟਿਆ ਜਾਂ ਜ਼ਿਆਦਾ ਉਹਨੂੰ ਤਾੜਿਆ, ਉਹ ਹੋ ਗਈ ਆਸੇ ਪਾਸੇ, ਇਹਦੇ ਬਣਦੀ ਭਾ ਦੀ, ਇਹਨੇ ਉੱਥੇ ਰੌਲਾ ਪਾ ਦਿੱਤਾ। ਹੁਣ ਜਦੋਂ ਰੌਲਾ ਪਾ ਦਿੱਤਾ ਤੇ ਪੁਲਿਸ ਨੇ ਉਸ ਕੁੜੀ ਨੂੰ ਜਦੋਂ ਤਲਾਸ਼ਿਆ ਤੇ ਕੁੜੀ ਲੱਭ ਗਈ। ਜਦੋਂ ਕੁੜੀ ਨੂੰ ਉਹਨਾਂ ਨੇ ਤਾੜ ਕੇ ਪੁੱਛਿਆ ਕਿ ਕਿੱਥੋਂ ਦੀ ਆ, ਫਿਰ ਉੱਥੇ ਪਤਾ ਕੀਤਾ ਉੱਥੇ ਉਹਦੇ ਤੇ ਪਰਚਾ ਸੀ ਭਾਈ ਸਾਹਿਬ ਤੇ ਜਿਹੜਾ ਭਜਾ ਕੇ ਲੈ ਕੇ ਆਇਆ। ਉਹਨਾਂ ਨੇ ਆਖਿਆ ਤੇਰੀ ਐਸੀ ਕਿ ਤੈਸੀ, ਤੂੰ ਤੇ ਵਕਤ ਪਾ ਦਿੱਤਾ ਲੁਧਿਆਣਾ ਪੁਲਿਸ ਨੂੰ, ਅੱਗੇ ਜਵਾਕ ਮਸਾ ਲੱਭਿਆ, ਹੁਣ ਕੁੜੀ ਨੂੰ ਲੱਭਣ ਤੋਰਤਾ ਹੀ। ਇਸ ਕਰਕੇ ਇਹ ਬਹੁਤ ਕਹਿ ਲਓ ਕਿ ਬੜਾ ਚਰਚਿਤ ਮਾਮਲਾ ਬਣ ਗਿਆ ਸੀਗਾ, ਪਰ ਇਹਦੇ ਵਿੱਚ ਕਹਾਣੀ ਬਿਲਕੁਲ ਹੀ ਉਲਟ ਨਿਕਲੀ ਹੈ। ਜੀ ਜੀ। ਤੇ ਫਰਾਰ ਸਾਬ ਇੰਸਪੈਕਟਰ ਫੁਗਾਟ ਨੇ ਆਤਮ ਸਮਰਪਣ ਕੀਤੇ। ਹਾਂਜੀ ਦੇਖੋ, ਇਹ ਫੁਗਾਟ ਹੈ ਨਾ ਜਿਹੜਾ ਸਬ ਇੰਸਪੈਕਟਰ, ਖਬਰ ਵੇਖਣ ਨੂੰ ਲੱਗਦੀ ਹੈ ਨਾ ਛੋਟੀ ਜੀ, ਪਰ ਇਹਦਾ ਕਾਰਨਾਮਾ ਜੇ ਤੁਸੀਂ ਦੇਖੋਗੇ ਤੇ ਬਹੁਤ ਤਗੜਾ ਕਾਰਨਾਮਾ ਸੀਗਾ। ਹੋਇਆ ਕੀ ਸੀਗਾ ਕਿ ਤੁਹਾਨੂੰ ਪਤਾ ਨਾ 2000 ਦਾ ਨੋਟ ਬੰਦ ਹੋ ਗਿਆ ਇੱਥੇ ਇੰਡੀਆ 'ਚ। ਤੁਹਾਡੇ ਕੋਲ ਜੇ ਇੱਧਰ ਪਏ ਆ ਤਾਂ ਤੁਸੀਂ ਸੇਵਾ ਦੇ ਸਕਦੇ ਹੋ, ਪਰ ਜੇ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ। ਅੱਛਾ, ਜਿਹੜੇ 2000 ਵਾਲੇ ਨੋਟ ਸੀ ਉਹ ਚਲੇਗਾ। ਇਹ ਜਿਹੜਾ ਕੋਈ ਵਪਾਰੀ ਸੀਗਾ, ਇਹਦੇ ਕੋਲ ਮਤਲਬ ਕਿ ਇਦਾਂ ਦੇ ਨੋਟ ਹੈਗੇ ਸੀਗੇ, ਗਾਂ ਉਹ ਕਿਸੇ ਨੇ ਸੈਟਿੰਗ ਕਰਾਤੀ ਕਿ ਉੱਥੇ ਤੋਂ ਲੈ ਕੇ ਆ ਤੇ ਸਾਰਾ ਹੋ ਜਾਏਗਾ, ਚੇਂਜ ਵੇਂਜ ਹੋ ਜਾਏਗੀ। ਹੁਣ ਇਹ ਮਤਲਬ ਕਿ ਗੱਲ ਜਿਹੜੀ ਆ ਉਹ ਕੁਝ ਮਹੀਨੇ ਪੁਰਾਣੀ ਹੈ, ਪਤਾ ਨਹੀਂ ਮੈਨੂੰ ਯਾਦ ਨਹੀਂ, 1 ਕਿ 2 ਮਹੀਨੇ ਪੁਰਾਣੀ ਹੋਊਗੀ, ਉਦੋਂ ਦੀ ਹੈ ਗੱਲ। ਯਾਨੀ ਉਦੋਂ ਜਿਹੜਾ ਇੱਕ ਦੁਬਾਰਾ ਨੋਟਬੰਦੀ ਵਾਲਾ ਹੀ ਕੰਮ ਕਰ ਦਿੱਤਾ 2000 ਵਾਲਾ, ਇਸ ਤਰ੍ਹਾਂ ਸੀ। ਤਾਂ ਗੱਲ ਇਹ ਆ ਕਿ ਇਹਨੇ ਮਤਲਬ ਕਿ ਕਿਸੇ ਨੇ ਕਿਹਾ ਕਿ ਸ਼ਾਇਦ 2000 ਦੇ ਨੋਟ ਆ, ਪਤਾ ਨਹੀਂ ਇਸ ਤਰ੍ਹਾਂ ਕਿਹਾ ਕਿ ਇਹਦੇ ਕੋਲ ਸੀ ਕਿ ਉਹਦੇ ਕੋਲ ਸੀ। ਤਾਂ ਇਹ ਬੰਦਾ ਲਾਲਚ ਵਸਾ ਕੇ ਤੇ ਰਕਮ ਲੈ ਗਿਆ ਨਾਲ ਕਿ ਚਲੋ, ਕਿਉਂਕਿ ਉਦੋਂ ਨੋਟ ਜਿਹੜੇ ਸੀਗੇ ਉਹ ਇਸ ਤਰ੍ਹਾਂ ਸੀਗਾ ਨਾ ਕਿ ਬੈਂਕ 'ਚ ਲੈ ਜਾਂਦੇ ਸੀਗੇ ਆਮ ਚੱਲਣ ਦੇ ਵਿੱਚ। ਤਾਂ ਇਸ ਤਰ੍ਹਾਂ ਮਤਲਬ ਕਿ ਕਿਸੇ ਵਿਚੋਲੀਏ ਨੇ ਕੋਈ ਖੇਡ ਖੇਡੀ, ਉੱਥੇ ਜਾ ਕੇ ਇਹ ਜਦੋਂ ਕਿਤੇ ਗੱਡੀ 'ਚ ਬੈਠੇ ਸੀ, ਉੱਤੋਂ ਇਹ ਫੁਗਾਟ ਤੇ ਇਹਦੇ ਨਾਲ ਇਹਦੇ ਹੋਰ ਸਾਥੀ ਸੀ ਜਿਹੜੇ, ਉਹ ਆਏ ਤੇ ਉਹਨਾਂ ਨੇ ਦਬਕਾ ਕੇ ਤੇ ਉਹ ਪੈਸਾ ਖੋਹ ਲਿਆ। ਤਕਰੀਬਨ ਉਹ ਪੌਣੇ 2 ਕਰੋੜ ਰੁਪਈਆ ਸੀਗਾ। ਫਿਰ ਇਹ ਬੰਦਾ ਜਦੋਂ ਅਗਲੇ ਦਿਨ ਥਾਣੇ ਸ਼ਿਕਾਇਤ ਕਰਨ ਗਿਆ ਤੇ ਉਹ ਫਿਰ ਅੱਗੇ ਉਹਨੇ ਆਖਿਆ ਤੈਨੂੰ ਮੁਕਾਬਲਾ ਬਣਾ ਦਿਆਂਗੇ ਤੇਰਾ। ਫਿਰ ਉਹਨੇ ਇਹਨੂੰ ਕੋਈ 70-75 ਲੱਖ ਰੁਪਈਆ ਦੇ ਵੀ ਦਿੱਤਾ ਤੇ ਇਹ ਕਹਿ ਕੇ ਗਿਆ ਸਾਰਾ ਪੈਸਾ ਚੱਕ ਕੇ ਭੱਜਾ ਜੀ। ਪਰ ਯਾਨੀ ਉਹਦਾ 1 ਕਰੋੜ ਰੁਪਈਆ ਜਿਹੜਾ ਸੀਗਾ ਉਹ ਫਿਰ ਵੀ ਮਾਰ ਲਿਆ ਗਿਆ। ਫਿਰ ਇਹ ਹੌਲੀ ਹੌਲੀ ਗੱਲ ਨਾ ਨਿਕਲੀ, ਮਤਲਬ ਕਿ ਪੁਲਿਸ ਨੂੰ ਪਤਾ ਲੱਗ ਗਿਆ
ਅਸਲ 'ਚ ਉਹ ਜਿਹੜਾ ਕਾਰੋਬਾਰੀ ਸੀ, ਹੁਣ ਤੁਹਾਨੂੰ ਪਤਾ ਨਹੀਂ ਇੰਨਾ ਕੈਸ਼ ਕਿੱਥੋਂ ਆਇਆ, ਇਸ ਗੱਲ ਦਾ ਜਵਾਬ ਦੇਣ ਨੂੰ ਵੀ ਤੇ ਡਰਦੇ ਨੇ। ਹੂੰ ਹੂੰ ਇਹਨਾਂ ਨੇ ਗੇਮ ਬੜੀ ਸੋਚ ਕੇ ਪਾਈ ਕਿ ਜੇ ਬੰਦਾ ਕੋਈ, ਹੁਣ ਤੁਹਾਨੂੰ ਪਤਾ ਕਿ ਬੰਦਾ ਤੁਹਾਡੇ ਨਾਲ ਦਾ ਕੋਈ ਭੇਤੀ ਹੈ ਜਿਹੜਾ ਉਹ ਮਰਵਾ ਦੇਵੇ ਤੇ ਕੀ ਕਰੋਗੇ? ਇਸ ਬੰਦੇ ਕੋਲ ਪੈਸਾ ਹੈ ਤੇ ਕਿਸੇ ਨੂੰ 4 ਪੈਸੇ ਵੱਧ ਕਮਾਉਣ ਦਾ ਲਾਲਚ ਦੇ ਕੇ ਪਾ ਲੈਂਦੇ ਆ ਚੱਕ ਕੇ। ਤਾਂ ਹੁਣ ਰੌਲਾ ਇਹ ਸੀਗਾ ਕਿ ਇਹ ਤੇ ਸਾਹਮਣੇ ਵੀ ਸੀ ਆ ਰਿਹਾ, ਪਰ ਪੁਲਿਸ ਨੂੰ ਇਹਨਾਂ ਦੇ ਕਿਸੇ ਇਨਫੋਰਮਰ ਨੇ ਦੱਸ ਦਿੱਤਾ ਕਿ ਆਹ ਘਟਨਾ ਹੋ ਗਈ ਆ, ਕਾਂਡ ਹੋ ਗਿਆ। ਫਿਰ ਕੁਝ ਗ੍ਰਿਫਤਾਰੀਆਂ ਹੋ ਗਈਆਂ ਸੀ। ਫੋਗਾਟ ਜਿਹੜਾ ਸੀਗਾ ਵਧੀਕ SHO, ਇਹ ਫਰਾਰ ਸੀਗਾ, ਸੋ ਇਹਨੇ ਸਰੈਂਡਰ ਕਰ ਦਿੱਤਾ, ਮਤਲਬ ਕਿ ਬਾਹਰ ਭੱਜਣ ਚ ਕਾਮਯਾਬ ਨਹੀਂ ਹੋਇਆ। ਹੁਣ ਦੇਖੋ ਕਰੋੜ ਦਾ ਕਰੋੜ ਪੂਰਾ ਜਿਹੜਾ ਹੈ ਉਹ ਰਿਕਵਰ ਹੋਏਗਾ ਕਿ ਨਹੀਂ, ਪਰ ਇਹ ਬਹੁਤ ਵੱਡਾ ਕਾਂਡ ਸੀਗਾ। ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹ ਅੰਜਾਮ ਦਿੱਤਾ ਗਿਆ ਕਿਸੇ ਕਰਮਚਾਰੀ ਵੱਲੋਂ, ਬਹੁਤ ਵੱਡਾ ਕਾਂਡ ਸੀਗਾ ਜਿਹਦੇ ਵਿੱਚ ਕਾਰੋਬਾਰੀ ਨੂੰ ਲੁੱਟ ਲਿਆ ਗਿਆ ਸੀ। ਹੂੰ ਜੀ। ਤੇ ਸ਼ਹੀਦ ਦੀ ਮਾਤਾ ਨੂੰ ਕਹਿਣਾ ਪਿਆ, ਕਹਿੰਦੇ ਪ੍ਰਦਰਸ਼ਨੀ ਨਾ ਕਰੋ ਜੀ। ਦੇਖੋ ਇਹ ਤੇ ਵੈਸੇ ਗੱਲ ਨਾ ਜਿਹੜੀ ਇਹ ਤਾਂ ਮੀਡੀਆ ਵਾਲਿਆਂ ਤੇ ਵੀ ਟੁਕਦੀ ਆ ਜੀ ਸੈਂਸਿਟੀਵਿਟੀ ਨਾ ਮਰ ਗਈ ਆ ਸਾਡੇ ਅੰਦਰੋਂ, ਮਤਲਬ ਕਿ 70 ਤੇ ਵੀ ਜਾ ਕੇ ਉਹ ਵਿਊਜ਼ ਵਾਲੀ ਗੇਮ। ਅਸਲ ਦੇ ਵਿੱਚ ਕੀ ਹੈ ਕਿ ਪਿਛਲੇ ਦਿਨ ਹੀ ਇੱਕ ਮੁਕਾਬਲਾ ਹੋਇਆ ਇੱਥੇ ਰਜੌਰੀ ਦੇ ਲਾਗੇ, ਉਹਦੇ ਵਿੱਚ ਸ਼ਹਾਦਤਾਂ ਹੋਈਆਂ ਨੇ ਕੁਝ ਜਵਾਨਾਂ ਦੀਆਂ, ਤੇ ਇੱਕ ਜਿਹੜਾ ਹੈਗਾ ਸੀ ਆਗਰਾ ਦਾ ਕੈਪਟਨ ਸ਼ੁਭਮ ਗੁਪਤਾ, ਉਹਦੀ ਸ਼ਹਾਦਤ ਵੀ ਹੋਈ ਤੇ ਉਹਦੀ ਸ਼ਾਦੀ ਵੀ ਸੀਗੀ ਸ਼ਾਇਦ ਆਉਣ ਵਾਲੇ ਦਿਨਾਂ 'ਚ। ਉੱਥੇ ਕੈਬਨਿਟ ਮਿਨਿਸਟਰ ਪਹੁੰਚਿਆ, ਇਹਨਾਂ ਦਾ ਵਜ਼ੀਰ ਪਹੁੰਚਿਆ ਯੋਗੀ ਆਦਿੱਤਿਆਨਾਥ ਹੋਰਾਂ ਦਾ। ਹਿਸਾਬ ਲਾ ਲਓ ਕਿ ਉਹ 50 ਲੱਖ ਦਾ ਜਿਹੜਾ ਚੈੱਕ ਦੇ ਕੇ, ਵੈਸੇ ਆਪਣੀ ਪੰਜਾਬ ਗਵਰਨਮੈਂਟ ਕਰੋੜ ਰੁਪਈਆ ਦਿੰਦੀ ਆ, ਤੇ ਇਹ 50 ਲੱਖ ਰੁਪਈਆ ਜਿਹਦੇ, ਇਹ ਇੱਕਸਾਰ ਨੀਤੀ ਨਹੀਂ ਹੈਗੀ, ਇਹ ਗੱਲ ਨੋਟੇਬਲ ਹੈ ਇੱਥੇ ਨਾ। ਇਸ ਤਰ੍ਹਾਂ ਜਿਹਦੇ ਮਤਲਬ ਕਿ ਸਟੇਟ ਆਪ ਦੇ ਹਿਸਾਬ ਨਾਲ ਜਾਂ ਕੇਂਦਰ ਆਪ ਦੇ ਹਿਸਾਬ ਨਾਲ ਇਸ ਤਰ੍ਹਾਂ ਚੱਲਦਾ ਕੰਮ। ਤੇ ਇਹ 50 ਲੱਖ ਦਾ ਚੈੱਕ ਦੇ ਕੇ ਉੱਥੇ, ਜਿਵੇਂ ਇਹਨਾਂ ਦੀ ਆਦਤ ਹੈ ਭਾਜਪਾ ਵਾਲੇ, ਇਹ ਤਾਂ ਸਾਡਾ ਪ੍ਰਧਾਨ ਮੰਤਰੀ ਤੇ ਰੋਂਦੇ ਮੁੰਡੇ ਪੈਸੇ ਵਰਲਡ ਕੱਪ ਹਾਰ ਕੇ ਡਰੈਸਿੰਗ ਰੂਮ 'ਚ ਚਲ ਗਿਆ, ਤੇ ਨਾਲ 2-3 ਕੈਮਰੇ ਲੈ, ਮਾਈਕ ਲੈ। ਚਲੋ ਇਹ ਬਹੁਤ ਵੱਡੀ ਗੱਲ ਸੀ ਕਿ ਪ੍ਰਧਾਨ ਮੰਤਰੀ ਡਰੈਸਿੰਗ ਰੂਮ 'ਚ ਹੌਸਲਾ ਦੇਣ ਗਏ, ਪਰ ਦੇਖੋ ਕਿ ਯਾਰ ਤਾਮ ਝਾਮ ਦੇ ਨਾਲ ਜਾਣਾ, ਮੈਂ ਤਾਂ ਹੈਰਾਨ ਹੋ ਗਿਆ ਕਿ ਯਾਰ ਐਡੀ ਨੌਟੰਕੀ। ਤੇ ਇਹ ਫਿਰ ਉਹ ਜਿਹੜੀ ਮਾਂ ਸੀਗੀ, ਜਦੋਂ ਉਹਨੇ ਦੇਖਿਆ ਕਿ ਚੈੱਕ ਫੜਾ ਕੇ ਤੇ ਫੋਟੋ ਸੈਸ਼ਨ ਕਰਵਾ ਰਹੇ, ਉਹਨੇ ਆਖਿਆ ਰੱਬ ਦਾ ਵਾਸਤਾ ਮੈਨੂੰ ਮੇਰਾ ਮੁੰਡਾ ਦੇ ਦੇ, ਤੇ ਨਮਾਇਸ਼ ਨਾ ਕਰੋ, ਇਹ ਤਾਂ ਤੁਸੀਂ ਨਮਾਇਸ਼ ਕਰਨ ਦਾ ਜੇ। ਦੇਖੋ ਐਡੀ ਲਾਹਨਤ ਹੈ ਕਿਸੇ ਮੰਤਰੀ ਵਜ਼ੀਰ ਨੂੰ ਪੈ ਜਾਵੇ, ਇਹਨੂੰ ਨੀਂਦ ਕਿਵੇਂ ਪਵੇਗੀ ਰਾਤ ਨੂੰ? ਅਰੇ ਬੇਸ਼ਰਮ ਨੇ ਜੀ, ਇਹਨਾਂ ਨੂੰ ਸ਼ਰਮ ਤੇ 12 ਕੋਹ ਨਹੀਂ ਇਹਨਾਂ ਦੇ ਨੇੜੇ ਢੁਕਦੀ, 12 ਕੋਹ ਤੋਂ ਪਾਸੇ ਮੁੜ ਜਾਂਦੇ ਆ। ਸੋ ਇਸ ਕਰਕੇ ਇਹ ਬੇਸ਼ਰਮ ਲੋਕ ਨੇ। ਤੇ ਮੈਂ ਤਾਂ ਕਹੂੰਗਾ ਕਿ ਪ੍ਰਧਾਨ ਮੰਤਰੀ ਨੇ ਵੀ ਜਿਸ ਤਰ੍ਹਾਂ ਦੀ ਉਧਰ ਕੀਤੀ ਹੈ ਨਾ ਕਾਰਵਾਈ, ਉਹ ਵੀ ਬਹੁਤ ਬਹੁਤ ਹੀ ਗਲਤ ਮੈਨੂੰ ਤੇ ਲੱਗੀ ਆ। ਕਿਉਂਕਿ ਚਲੋ ਮਾੜਾ ਮੋਟਾ ਅਸੀਂ ਵੀ ਖੇਡੇ ਆ, ਕੀਤੇ ਆ ਵੀ, ਕਿੰਨਾ ਹਾਰ ਦਾ ਦੁੱਖ ਹੁੰਦਾ, ਤੇ ਵਰਲਡ ਕੱਪ ਦੇ ਫਾਈਨਲ 'ਚ ਉਹ ਹਾਰ ਜਾਣਾ ਤੇ ਬਹੁਤ ਵੱਡਾ ਦੁੱਖ ਹੁੰਦਾ। ਉਹ ਤੇ ਵਿਚਾਰੇ ਆਪਦਾ ਰੋਣ ਕਰ ਲਾਉਂਦਾ ਹੈ, ਆਪਦੇ ਮਾਯੂਸ ਹੋਏ ਬੈਠੇ ਸਨ। ਚਲੋ ਹੌਸਲਾ ਦੇਣ ਦਾ ਬਹੁਤ ਵਧੀਆ ਗੱਲ ਆ, ਪਰ ਜੋ ਤਾਮ ਝਾਮ ਉਧਰ ਵੀ ਕੀਤਾ ਤੇ ਉਹਨਾਂ ਨੂੰ ਕਾਪੀ ਕਰਨ ਲੱਗ ਪਿਆ। ਮਾਨ ਸਾਹਿਬ ਆਪਣੇ ਵੀ ਇਹ ਵੀ ਇਹੀ ਕਰਦੇ। ਸੋ ਦੇਣੇ ਤਾਂ ਹੁੰਦੇ ਨਿਯੁਕਤੀ ਪੱਤਰ, ਕਦੇ ਸੁਣਿਆ ਸੀ ਤੁਸੀਂ ਪਹਿਲਾਂ ਕਿ ਨਿਯੁਕਤੀ ਪੱਤਰਾਂ ਦਾ ਵੀ ਬਈ ਵੰਡ ਸਮਾਰੋਹ ਹੁੰਦਾ ਯਾਰ? ਕੀ ਇਹ ਜੌਬਾਂ ਹੁਣ ਲੱਗਣੀਆਂ ਸ਼ੁਰੂ ਹੋਈਆਂ? ਸਕੂਲਾਂ ਹਸਪਤਾਲਾਂ ਦਾ ਉਦਘਾਟਨ ਦਿੱਲੀੋਂ ਹੁੰਦਾ ਮਿੰਟੂ ਜੀ ਹੁਣ ਤਾਂ। ਆ ਸਕੂਲ ਆਫ ਐਮੀਨੈਂਸ ਇੱਕ ਬਿਲਡਿੰਗ ਦਾ ਉਦਘਾਟਨ ਕੇਜਰੀਵਾਲ ਨੇ ਜਲੰਧਰ ਦੇ ਵਿੱਚ ਵੱਡਾ ਖਰਚਾ ਕੀਤਾ। ਹੋਟਲ ਜਾ ਕੇ ਠਹਿਰੇ, ਜੂਸ ਪੀਤੇ, ਜੂਸ ਦਾ ਗਲਾਸ ਵੀ ਕਈ ਤੇ ਅਸੀਂ RTI ਪਾ ਕੇ ਕੱਢੀ। ਬੜਾ ਹੀ ਮਹਿੰਗਾ, ਬੜਾ ਹੀ ਮਹਿੰਗਾ। ਜੀ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਹੋਰ ਖਾਸ ਖਬਰਾਂ ਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਦੇ ਵਿੱਚ ਵਾਪਰੀ ਹਿੰਸਕ ਘਟਨਾ ਅਤੇ ਗੁਰੂ ਘਰ ਦੇ ਵਿੱਚ ਪੁਲਿਸ ਦੇ ਦਾਖਲ ਹੋਣ ਦੇ ਨਾਲ ਹੋਈ ਬੇਅਦਬੀ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਤੇ ਕਿਹਾ ਕਿ ਪੁਲਿਸ ਨੇ ਮੁੱਖ ਮੰਤਰੀ ਦੇ ਹੁਕਮਾਂ ਦੇ ਮੁਤਾਬਕ ਕਾਰਵਾਈ ਕੀਤੀ ਅਤੇ ਜੇਕਰ ਸਿਆਣਪ ਅਤੇ ਸੂਝ-ਬੂਝ ਦੇ ਨਾਲ ਮਾਮਲਾ ਸੰਭਾਲਿਆ ਹੁੰਦਾ ਤਾਂ ਖੂਨ ਖਰਾਬੇ ਤੋਂ ਬਚਾਅ ਹੋ ਸਕਦਾ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਹਿੰਸਾ ਤੇ ਮੌਤ ਦੇ ਲਈ ਨੈਤਿਕ ਜ਼ਿੰਮੇਵਾਰੀ ਮੁੱਖ ਮੰਤਰੀ ਨੂੰ ਚੁੱਕਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਸਭ ਤੋਂ ਸਪਸ਼ਟ ਤੌਰ ਤੇ ਬਚਿਆ ਜਾ ਸਕਦਾ ਸੀ। ਉਹਨਾਂ ਇਹ ਵੀ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਵੱਲੋਂ ਮਾਹੌਲ ਹਿੰਸਕ ਹੋਣ ਤੋਂ ਰੋਕਣ ਦੇ ਲਈ ਕਿਹੜੇ ਕਦਮ ਚੁੱਕੇ ਗਏ ਸਨ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਸਿਰਫ ਉੱਥੇ ਹਿੰਸਾ ਚਾਹੁੰਦੇ ਸਨ ਅਤੇ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਹਰ ਮੌਕੇ ਨੂੰ ਵਰਤਣਾ ਚਾਹੁੰਦੇ ਸਨ। ਬਾਦਲ ਦੇ ਮੁਤਾਬਕ ਦਿੱਲੀ ਤੇ ਪੰਜਾਬ ਦੇ ਵਿੱਚ ਬੈਠੀਆਂ ਤਾਕਤਾਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦੀਆਂ ਨੇ। ਅਕਾਲੀ ਨੇਤਾ ਨੇ ਕਿਹਾ ਕਿ ਸਿੱਖ ਕੌਮ ਨੂੰ ਸੰਭਲ ਕੇ ਚੱਲਣਾ ਪਵੇਗਾ ਤੇ ਉਹਨਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਪ੍ਰਤੀ ਚੌਕਸ ਰਹਿਣਾ ਪਵੇਗਾ। ਹੁਣ ਆਪਾਂ ਚੱਲਦੇ ਹਾਂ, ਅੱਜ ਆਪਾਂ ਖੜੇ ਹਾਂ 2023 ਦੇ ਵਿੱਚ, ਹੁਣ ਆਪਾਂ ਚੱਲਦੇ ਹਾਂ 2015 ਦੇ ਵਿੱਚ। 2015 ਦੇ ਅਕਤੂਬਰ ਮਹੀਨੇ ਦੇ ਵਿੱਚ ਮੁੱਖ ਮੰਤਰੀ ਹੁੰਦੇ ਸਨ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸਨ ਤੇ ਗ੍ਰਹਿ ਮੰਤਰੀ ਸਨ। ਗੋਲੀ ਚੱਲੀ, 2 ਸਿੱਖ ਜਿਹੜੇ ਨੇ ਉਹ ਸ਼ਹੀਦ ਹੋ ਗਏ, ਉਹ ਮਾਰੇ ਗਏ ਸਰਕਾਰੀ ਗੋਲੀ ਦੇ ਨਾਲ। ਉਦੋਂ ਭਗਵੰਤ ਮਾਨ ਆਪੋਜੀਸ਼ਨ ਦੇ ਵਿੱਚ ਹੁੰਦੇ ਸਨ। ਜਿਹੜੀ ਆਹ ਵਰਡਿੰਗ ਹੈ, ਸੇਮ ਵਰਡਿੰਗ ਭਗਵੰਤ ਮਾਨ ਦੀ ਹੁੰਦੀ ਸੀ। ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਇਹ ਨੈਤਿਕ ਤੌਰ ਤੇ ਜ਼ਿੰਮੇਵਾਰੀ ਮੁੱਖ ਮੰਤਰੀ ਦੀ, ਗ੍ਰਹਿ ਮੰਤਰੀ ਦੀ ਬਣਦੀ ਹੈ। ਜਿਹੜਾ ਇਹ ਮਾਮਲਾ ਸਾਰਾ ਕੁਝ ਹੋਇਆ, ਜੋ ਵਾਪਰਿਆ, ਬਹਿਬਲ ਕਲਾਂ ਗੋਲੀ ਕਾਂਡ, ਕੋਟਕਪੂਰਾ ਗੋਲੀ ਕਾਂਡ, ਜੋ ਵੀ ਕੁਝ ਹੋਇਆ ਉੱਥੇ, ਬਰਗਾੜੀ ਬੇਅਦਬੀ ਮਾਮਲਾ, 7 ਸਾਲਾਂ 'ਚ ਕੀ ਬਦਲਿਆ? ਕੀ ਬਹਿਬਲ ਕਲਾਂ ਵਾਲਿਆਂ ਨੂੰ ਇਨਸਾਫ ਮਿਲਿਆ? ਉਹ ਤਾਂ ਅੱਜ ਵੀ ਮੋਰਚੇ ਲਾਈ ਬੈਠੇ ਨੇ। ਉਹਨਾਂ ਨੂੰ ਤਾਂ ਅੱਜ ਵੀ ਕਦੇ 3 ਮਹੀਨਿਆਂ ਦੀ ਉਹਨਾਂ ਤੋਂ ਮੁਹਲਤ ਮੰਗੀ ਜਾਂਦੀ ਹੈ, ਕਦੇ 4 ਦੀ ਮੰਗੀ ਜਾਂਦੀ ਹੈ, ਕਦੇ ਕਿੰਨੇ ਦੀ, ਕਦੇ ਕਿੰਨੇ ਦੀ। ਅੱਜ ਉਹ ਬੈਠੇ ਨੇ, ਅੱਜ ਉਹ ਸੜਕ ਤੇ ਨੇ। ਕੀ ਹੋਇਆ ਉਹਨਾਂ ਮਾਮਲਿਆਂ ਦੇ ਵਿੱਚ? ਉਹਨਾਂ ਮਾਮਲਿਆਂ ਦੀ ਬਾਬਤ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਇਹ ਬੜੇ ਐਕਟਿਵ ਨੇ, ਇਹ ਜਾਂਚ ਕਰ ਰਹੇ ਨੇ। ਉਹਨਾਂ ਤੇ ਵੀ ਸਿਆਸੀ ਦੋਸ਼ ਲੱਗ ਗਏ। ਬਾਅਦ ਦੇ ਵਿੱਚ ਉਹ ਵੀ ਆ ਗਏ ਸਿਆਸਤ ਦੇ ਵਿੱਚ, MLA ਬਣ ਗਏ, ਮੰਤਰੀ ਤਾਂ ਨਹੀਂ ਬਣ ਸਕੇ। ਅੱਜ ਉਹ ਵੀ ਰੌਲਾ ਪਾਉਂਦੇ ਨੇ, ਉਹ ਕਹਿੰਦੇ ਮੇਰੇ ਤੇ ਦਬਾਅ, ਮੈਂ ਜੇ ਬੋਲਦਾ ਤਾਂ ਮੈਨੂੰ ਫੋਨ ਆਉਂਦੇ ਨੇ, ਮੇਰਾ ਫੋਨ ਟੈਪ ਕਰਾਇਆ ਜਾ ਰਿਹਾ। ਕੁੰਵਰ ਵਿਜੇ ਪ੍ਰਤਾਪ ਤਾਂ ਇੱਥੋਂ ਤੱਕ ਦੇ ਦੋਸ਼ ਲਾਉਂਦੇ ਨੇ। ਤੇ ਦੂਜੇ ਪਾਸੇ ਜਿਹੜੇ ਉਦੋਂ ਖੁਦ ਆਪੋਜੀਸ਼ਨ ਦੇ ਵਿੱਚ ਸੀ, ਅੱਜ ਉਹ ਸੱਤਾ ਦੀ ਕੁਰਸੀ ਤੇ ਬੈਠੇ ਨੇ, ਬਿਰਾਜਮਾਨ ਨੇ। ਜਿਹੜੇ ਉਦੋਂ ਸੱਤਾਧਾਰੀ ਸੀ, ਅੱਜ ਉਹ ਆਪੋਜੀਸ਼ਨ ਦੇ ਵਿੱਚ ਨੇ। ਬਦਲਿਆ ਕੀ? ਦੋਸ਼ ਤਾਂ ਉਹੀ ਲੱਗ ਰਹੇ ਨੇ ਨਾ। ਤਾਂ ਅੱਜ ਤੁਸੀਂ ਕਹਿ ਰਹੇ ਹੋ ਕਿ ਜੀ ਆਹ ਹੋ ਗਿਆ, ਆਹ ਹੋ ਗਿਆ। ਮਜੀਠੀਆ ਨੇ ਤਾਂ ਵੀਡੀਓ ਕੱਢ ਲੈਂਦੀ ਹੈ ਭਗਵੰਤ ਮਾਨ ਸਾਹਿਬ ਦੀ। ਉਹ ਕਹਿੰਦੇ ਜਦੋਂ ਉਦੋਂ ਗੋਲੀ ਚੱਲੀ ਸੀ ਤੇ ਉਦੋਂ ਤੁਸੀਂ ਕਹਿੰਦੇ ਸੀਗੇ ਕਿ ਨੈਤਿਕ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਅੱਜ ਮੁੱਖ ਮੰਤਰੀ ਦੇ ਇਸ਼ਾਰਿਆਂ ਤੋਂ ਬਿਨਾਂ ਹੋ ਰਿਹਾ ਸਾਰਾ ਕੰਮ। ਉਹ ਤਾਂ ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਘੜੀਸ ਰਹੇ ਨੇ। ਉਹ ਕਹਿੰਦੇ ਕਿ ਜੀ ਪਰਿਵਾਰਕ ਮੈਂਬਰ ਵੀ ਸੀ। ਮੁੱਕਦੀ ਗੱਲ ਇਹ ਹੈ ਕਿ ਇਨਸਾਫ ਦੀ ਗੱਲ ਕੌਣ ਕਰੂਗਾ? ਨਿਆਂ ਦੀ ਗੱਲ ਕੌਣ ਕਰੂਗਾ? ਤੁਸੀਂ ਤਾਂ ਆਪਦੀਆਂ ਸਿਆਸੀ ਰੋਟੀਆਂ ਸੇਕ ਕੇ ਚਲੇ ਜਾਂਦੇ ਆ। ਤੁਸੀਂ ਤਾਂ ਉਸ ਮੁੱਦੇ ਨੂੰ ਵਰਤ ਲੈਂਦੇ ਆ। ਤੁਸੀਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਉੱਥੇ ਜਾ ਕੇ ਗਰੰਟੀਆਂ ਲੈਂਦੇ ਰਹੇ, ਉਹਨਾਂ ਤੋਂ ਭਰੋਸਾ ਲੈਂਦੇ ਰਹੇ। ਪਰ ਅੱਜ ਤੁਸੀਂ ਖੁਦ ਸੱਤਾ ਦੇ ਵਿੱਚ ਹੋ, 1.5 ਪੌਣੇ 2 ਸਾਲ ਨਿਕਲ ਗਏ, ਕੀ ਹੋਇਆ? ਅੱਜ ਖੁਦ ਲੋਕ, ਕਈ ਸਿੱਖ ਕਾਰਕੁਨ ਕਹਿੰਦੇ ਆ ਕਿ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ NSA ਲਾਈ ਗਈ ਹੈ, ਜਦ ਕਿ ਹਰਿਆਣੇ ਦੇ ਵਿੱਚ ਹਿੰਸਾ ਹੋਈ ਹੈ, ਮਣੀਪੁਰ ਦੇ ਵਿੱਚ ਹਿੰਸਾ ਹੋ ਰਹੀ ਹੈ। ਕਿੰਨੀਆਂ ਕਿ NSA ਲੱਗੀਆਂ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਸਰਕਾਰਾਂ ਦਾ ਕੰਮਕਾਰ ਕਰਨ ਦਾ ਤਰੀਕਾ, ਉਹ ਕੋਈ ਬਹੁਤਾ ਜ਼ਿਆਦਾ ਨਹੀਂ ਬਦਲਿਆ। ਅਕਾਲੀ ਦਲ ਹੁਣ ਜਿਹੜੇ ਦੋਸ਼ ਲਾ ਰਿਹਾ, ਹਾਲੇ ਤੱਕ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਸਫਾਈ ਨਹੀਂ ਦਿੱਤੀ। ਮਜੀਠੀਆ ਨੇ ਇੱਕ ਤਸਵੀਰਾਂ ਤੇ ਵੀਡੀਓ ਜ਼ਰੀਏ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਕਿਹਾ ਇਹ ਗੱਲ ਕਿ ਜਿਹੜੀ ਪੁਲਿਸ ਹੈ ਉਹ ਬੂਟਾਂ ਸਣੇ, ਜੁੱਤਿਆਂ ਸਣੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਈ ਹੈ। ਤੇ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਸਾਹਿਬ ਦੇ ਇੱਕ ਚਹੇਤੇ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ। ਹੁਣ ਸਮਝੋ ਬਾਹਰ ਇਹ ਹੈ ਕਿ ਪੁਲਿਸ ਉੱਥੇ ਜਾ ਕੇ ਧਾਵਾ ਬੋਲ ਰਹੀ ਹੈ, ਪੁਲਿਸ ਉੱਥੇ ਜਾ ਕੇ ਕੰਮ ਕਰ ਰਹੀ ਹੈ। ਕਿ ਪੁਲਿਸ ਨੇ ਪਹਿਲਾਂ ਉਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ? ਕਿ ਗੋਲੀਆਂ ਚੱਲਣ ਤੋਂ ਪਹਿਲਾਂ ਕੋਈ ਇੱਕ ਦੌਰ ਦੀ, ਦੂਜੇ ਦੌਰ ਦੀ ਕੋਈ ਗੱਲਬਾਤ ਹੋਈ? ਕਿਉਂਕਿ ਆਮ ਤੌਰ ਤੇ ਕਬਜ਼ੇ ਦੇ ਮਾਮਲਿਆਂ ਦੇ ਵਿੱਚ ਤਾਂ ਆਪਾਂ ਇਹੀ ਦੇਖਦੇ ਹਾਂ ਨਾ। ਕਬਜ਼ੇ ਦੇ ਮਾਮਲੇ 'ਚ ਕੀ ਹੁੰਦਾ ਅਸਲ ਦੇ ਵਿੱਚ? ਕਬਜ਼ੇ ਦਾ ਮਾਮਲਾ ਹੁੰਦਾ ਇੱਕ ਤਾਂ ਜ਼ੋਰ ਦੇ ਉੱਤੇ, ਕਿ ਕੋਈ ਵੀ ਬੰਦਾ ਜਿਹੜਾ ਗੁੰਡਾ ਕਿਸਮ ਦਾ ਹੈ, ਜਿਹਦਾ ਹੱਥ ਅੜਦਾ ਸੱਤਾ ਦੇ ਵਿੱਚ, ਉਹ ਕਹਿੰਦਾ ਕਿ ਮੈਂ ਨਹੀਂ ਇੱਥੋਂ ਉੱਠਣਾ, ਗੱਲ ਖਤਮ। ਇੱਕ ਹੁੰਦਾ ਉਹ ਤਾਂ ਜ਼ੋਰ ਦੇ ਸਿਰ ਤੇ ਹੋ ਗਿਆ ਨਾ, ਉਹ ਤਾਂ ਹੰਕਾਰ ਦੇ ਸਿਰ ਤੇ ਹੋ ਗਿਆ। ਉਹ ਤਾਂ ਕੋਈ ਵੀ ਬੰਦਾ ਜਿਹੜਾ ਜਿਹਦੇ ਨਾਲ 4 ਬੰਦੇ ਆ, ਹਥਿਆਰਬੰਦ, ਉਹ ਕਹਿ ਦੂਗਾ ਮੈਂ ਤਾਂ ਫਲਾਨੀ ਥਾਂ ਤੇ ਬੈਠਾ। ਦੂਜਾ ਕਬਜ਼ਾ ਹੁੰਦਾ ਅਦਾਲਤ ਨੇ ਕਿਸੇ ਮਾਮਲੇ, ਜ਼ਮੀਨੀ ਝਗੜੇ ਮਾਮਲੇ ਦੇ ਵਿੱਚ, ਕਿਸੇ ਇਮਾਰਤ ਦੇ ਮਾਮਲੇ ਦੇ ਵਿੱਚ ਆਪਣਾ ਹੁਕਮ ਜਾਰੀ ਕਰਤਾ
ਕਿ ਸਬੂਤਾਂ ਨੂੰ ਦੇਖਦਿਆਂ ਹੋਇਆਂ ਅਦਾਲਤ ਇਸ ਬੰਦੇ ਦੇ ਹੱਕ ਦੇ ਵਿੱਚ ਫੈਸਲਾ ਦਿੰਦੀ ਹੈ ਤੇ ਪ੍ਰਸ਼ਾਸਨ ਯਕੀਨੀ ਕਰੇ ਕਿ ਉਹਨੂੰ ਕਬਜ਼ਾ ਮਿਲੇ। ਹੁਣ ਜਿਹੜੀ ਧਿਰ ਉੱਥੇ ਪਹਿਲਾਂ ਸਥਾਪਿਤ ਹੈ, ਉਹਨੂੰ ਫਿਰ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਉਠਾ ਦਿੰਦਾ। ਆਪਾਂ ਦੇਖਿਆ ਅਦਾਲਤੀ ਮਾਮਲਿਆਂ ਦੇ ਵਿੱਚ ਤਾਂ ਕੋਈ ਜਿੰਨਾ ਮਰਜ਼ੀ ਤੁਸੀਂ ਜ਼ੋਰ ਅਜ਼ਮਾਇਸ਼ ਵਾਲਿਆਂ ਜਿੰਨੀ ਮਰਜ਼ੀ ਤੁਹਾਡੇ ਹੱਥ ਦੇ ਵਿੱਚ ਸੱਤਾ ਹੈ, ਜੇਕਰ ਅਦਾਲਤ ਨੇ ਫੈਸਲਾ ਦੂਜੀ ਧਿਰ ਦੇ ਹੱਕ 'ਚ ਕਰਤਾ ਤੇ ਪ੍ਰਸ਼ਾਸਨ ਤੁਹਾਨੂੰ ਕਬਜ਼ਾ ਦਿਵਾਊਗਾ। ਤਾਂ ਉਹ ਹੁਣ ਉੱਥੇ ਉਹਨਾਂ ਮਾਮਲਿਆਂ ਦੇ ਵਿੱਚ ਉਹ ਹੁੰਦਾ, ਪਰ ਹੁਣ ਇੱਥੇ ਸਮਝੋ ਬਾਹਰ ਹੈ ਕਿ ਗੱਲਾਂ ਵਾਪਰ ਕਿਵੇਂ ਗਈਆਂ। ਪਰ ਇੱਕ ਹੋਮਗਾਰਡ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਜ਼ਾਹਰ ਜੀ ਗੱਲ, ਆਮ ਘਰ ਦਾ ਮੁੰਡਾ ਹੋਊਗਾ, ਨੌਜਵਾਨ ਸੀਗਾ ਹੋਮਗਾਰਡ ਦਾ, ਤਾਂ ਲੀਡਰਾਂ ਦੇ ਬੱਚੇ ਜਾਂ ਅਫਸਰਾਂ ਦੇ ਬੱਚੇ ਥੋੜ੍ਹੋ ਹੋਮਗਾਰਡ ਦੇ ਵਿੱਚ ਭਰਤੀ ਹੁੰਦੇ, ਆਪਣੇ ਵਰਗੇ ਆਮ ਕਿਸਾਨਾਂ ਦੇ, ਮਜ਼ਦੂਰਾਂ ਦੇ ਬੱਚੇ ਹੀ ਜਾਂਦੇ ਆ ਉੱਥੇ, ਤੇ ਉਹਦੀ ਮੌਤ ਹੋ ਗਈ ਉਸ ਮਾਮਲੇ ਦੇ ਵਿੱਚ। ਹੁਣ ਇੱਥੇ ਫੇਰ ਸਿਆਸਤ ਚੱਲ ਪਈ ਆ। ਅਕਾਲੀ ਦਲ ਕਹਿ ਰਿਹਾ ਕਿ ਜੀ ਆਹ ਹੋ ਗਿਆ, ਹਾਲਾਂਕਿ 7 ਸਾਲ ਪਹਿਲਾਂ, ਤਕਰੀਬਨ 8 ਸਾਲ ਪਹਿਲਾਂ ਉਹਨਾਂ ਹੀ ਸਵਾਲਾਂ ਦੇ ਵਿੱਚ ਅਕਾਲੀ ਦਲ ਘਿਰਦਾ ਸੀ। ਅੱਜ ਉਹੀ ਸਵਾਲ ਆਮ ਆਦਮੀ ਪਾਰਟੀ ਦੇ। ਬਦਲਿਆ ਕੀ ਹੈ? ਕਿ ਲੋਕਾਂ ਨੂੰ ਨਿਆਂ ਦੇਣ ਦਾ ਕੋਈ ਢੰਗ ਤਰੀਕਾ ਬਦਲਿਆ ਵਾ? ਕੁਛ ਨਹੀਂ ਬਦਲਿਆ। ਔਰ ਬਦਲਣ ਦੀ ਸ਼ਾਇਦ ਜਿਹੜੀ ਗੁੰਜਾਇਸ਼ ਆ ਉਹ ਵੀ ਬਹੁਤ ਘੱਟ ਹੈ। ਬਦਲੇ ਤਾਂ ਬਹੁਤ ਚੰਗੀ ਗੱਲ ਹੈ, ਪਰ ਹੁਣ ਫਿਰ ਇੱਕ ਵਾਰ ਤੋਂ ਸਿੱਖ ਥਾਂ ਦੇ ਉੱਤੇ, ਗੁਰਦੁਆਰਾ ਸਾਹਿਬ ਦੇ ਉੱਤੇ ਵਿੱਚ ਪੁਲਿਸ ਜਾਣ ਦੇ ਮਾਮਲੇ ਦੇ ਵਿੱਚ ਸਰਕਾਰ ਘਿਰੀ ਹੋਈ ਹੈ, ਤੇ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਜਿਹੜਾ ਖੁਦ ਇਹਨਾਂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਉਹ ਹੁਣ ਇਸ ਮਾਮਲੇ ਦੇ ਵਿੱਚ ਸਿਆਸਤ ਕਰ ਰਿਹਾ। ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਜੀ, ਤੇ ਉਹਨਾਂ ਦੇ ਨਾਲ ਸਿਹਤ ਦੇ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਇੱਕ ਸ਼ਾਰਟ